ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਭਾਰਤ ਤੋਂ ਮਨਦੀਪ ਪੂਨੀਆ ਜੀ। ਮਨਦੀਪ ਪੂਨੀਆ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਰਾਜਕਨਵੀਰ ਜੀ। ਅੱਜ 24 ਅਕਤੂਬਰ ਦਿਨ ਹੈਗਾ ਜੀ ਸ਼ੁੱਕਰਵਾਰ। ਜਿਹੜੀਆਂ ਆ ਭਾਰਤ ਦੀਆਂ ਕੁਛ ਅਹਿਮ ਖਬਰਾਂ, ਪੰਜਾਬ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਸ਼ੁਰੂਆਤ ਕਰਦੇ ਹਾਂ ਬਿਹਾਰ ਦੀਆਂ ਚੋਣਾਂ ਤੋਂ ਲੈ ਕੇ ਹੀ। ਮਨਦੀਪ ਜੀ, ਪ੍ਰਧਾਨ ਮੰਤਰੀ ਨੇ ਆਪਣਾ ਮੋਬਾਈਲ ਫੋਨ ਚਾਲੂ ਕੀਤਾ ਤੇ ਪੁੱਛਿਆ, ਕੀ ਤੁਹਾਨੂੰ ਲਾਲਟੇਨ ਦੀ ਲੋੜ ਹੈ? ਚਿਰਾਗ ਪਾਸਵਾਨ ਨੂੰ ਸਮਸਤੀਪੁਰ ਦੇ ਵਿੱਚ ਭਾਸ਼ਣ ਦੇਣ ਤੋਂ ਰੋਕਿਆ ਗਿਆ। ਤੇਜਸਵੀ ਨੇ ਤਾਨਾ ਮਾਰਿਆ ਵੀ ਫੈਕਟਰੀਆਂ ਗੁਜਰਾਤ 'ਚ ਜਿੱਤ, ਬਿਹਾਰ ਦੇ ਵਿੱਚ ਜਿੱਤ ਦੀ ਲੋੜ ਹੈ। ਹਾਂਜੀ, ਅੱਜ ਖਾਸਾ ਇੰਟਰਸਟਿੰਗ ਰਿਹਾ ਹੈ ਇਸ ਹਿਸਾਬ ਨਾਲ ਬਿਹਾਰ ਦੇ ਵਿਧਾਨ ਸਭਾ ਚੋਣਾਂ 'ਚ ਅੱਜ ਦਾ ਦਿਨ, ਕਿਉਂਕਿ ਅੱਜ ਨਰਿੰਦਰ ਮੋਦੀ ਬਿਹਾਰ ਗਏ ਹੋਏ ਸੀਗੇ। ਲਾਲਟੇਨ ਦਰਅਸਲ ਲਾਲੂ ਯਾਦਵ ਦੇ ਮੁੰਡੇ ਦੀ ਪਾਰਟੀ ਦਾ ਨਿਸ਼ਾਨ ਹੈ। ਲਾਲੂ ਯਾਦਵ ਦੀ ਜਿਹੜੀ ਪਾਰਟੀ ਹੈ ਆਰਜੇਡੀ, ਰਾਸ਼ਟਰੀ ਜਨਤਾ ਦਲ, ਉਹਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਲਾਲਟੇਨ ਨੇ। ਤੇ ਇੱਕ ਥਾਂ ਤੇ ਉਹਨਾਂ ਨੇ ਆਪਣੀ ਆਪਾਂ ਕਹਿ ਲਈਏ ਕਿ ਫੋਨ ਦੀ ਟੋਰਚ ਜਗਾ ਕੇ ਕਿਹਾ ਕਿ ਹੁਣ ਲਾਲਟੇਨ ਦੀ ਕੀ ਲੋੜ ਹੈ। ਦੂਜਾ, ਨਰਿੰਦਰ ਮੋਦੀ ਨੇ ਉਹਨਾਂ ਨੂੰ ਕਿਹਾ ਕਿ ਇਹ ਮਹਾਗਠਬੰਧਨ ਨਹੀਂ ਹੈ। ਇੰਡੀਆ ਅਲਾਇੰਸ ਦਾ ਜਿਹੜਾ ਬਿਹਾਰ 'ਚ ਉਹਨੂੰ ਮਹਾਗਠਬੰਧਨ ਕਿਹਾ ਜਾਂਦਾ, ਮਹਾਲਠਬੰਧਨ ਹੈ। ਉਹਨਾਂ ਨੂੰ ਲਠੈਤ ਕਰਾਰ ਦਿਆ। ਕਈ ਵਾਰ ਪ੍ਰਧਾਨ ਮੰਤਰੀ ਨੇ ਸਮਸਤੀਪੁਰ 'ਚ 17 ਵਾਰ ਜੰਗਲ ਰਾਜ ਦਾ ਜ਼ਿਕਰ ਕੀਤਾ। 45 ਮਿੰਟ ਦਾ ਭਾਸ਼ਣ ਸੀਗਾ ਉਹਦੇ 'ਚ। ਉਹਨਾਂ ਨੇ ਜਦੋਂ ਲਾਲੂ ਯਾਦਵ ਦੀ ਹੁਕੂਮਤ ਹੁੰਦੀ ਸੀ ਬਿਹਾਰ 'ਚ, ਜਦੋਂ ਉਹ ਮੁੱਖ ਮੰਤਰੀ ਹੁੰਦੇ ਸੀ, ਉਹਨਾਂ ਦੇ ਕਾਰਜਕਾਲ ਨੂੰ ਜੰਗਲ ਰਾਜ ਕਹਿ ਕੇ ਉਹ ਕੀਤਾ। 17 ਵਾਰ ਜੰਗਲ ਰਾਜ ਦਾ ਜ਼ਿਕਰ ਕੀਤਾ। ਅੱਜ ਇਹਨਾਂ ਦੀ ਐਨਡੀਏ ਵਾਲਿਆਂ ਦੀ ਵੀ ਇੱਕ ਜੁਆਇੰਟ ਰੈਲੀ ਸੀ। ਉਹਦੇ 'ਚ ਨਰਿੰਦਰ ਮੋਦੀ ਵੀ ਮੌਜੂਦ ਸਨ, ਨਿਤੀਸ਼ ਕੁਮਾਰ ਵੀ ਮੌਜੂਦ ਸਨ ਤੇ ਚਿਰਾਗ ਪਾਸਵਾਨ ਵੀ। ਤੇ ਜਿਹੜਾ ਅਨਾਉਂਸਰ ਸੀ ਉਹਨੇ ਚਿਰਾਗ ਪਾਸਵਾਨ ਦਾ ਨਾਂ ਲਿਆ ਕਿ ਹੁਣ ਚਿਰਾਗ ਪਾਸਵਾਨ ਆ ਕੇ ਰੈਲੀ ਨੂੰ ਸੰਬੋਧਿਤ ਕਰਨਗੇ। ਤਦੇ ਹੀ ਨਰਿੰਦਰ ਮੋਦੀ ਮੰਚ ਸੰਚਾਲਕ ਨੂੰ ਇਸ਼ਾਰਾ ਕਰਦੇ ਨੇ ਕਿ ਨਹੀਂ, ਚਿਰਾਗ ਪਾਸਵਾਨ ਨੂੰ ਨਹੀਂ ਬੁਲਾਉਣਾ। ਉਹਨਾਂ ਨੇ ਨਿਤੀਸ਼ ਕੁਮਾਰ ਵੱਲ ਇਸ਼ਾਰਾ ਕੀਤਾ। ਨਿਤੀਸ਼ ਕੁਮਾਰ ਨੂੰ ਫਿਰ ਉੱਥੋਂ ਅਨਾਉਂਸ ਕੀਤਾ ਗਿਆ। ਨਿਤੀਸ਼ ਕੁਮਾਰ 10 ਮਿੰਟ ਬੋਲੇ, ਉਸ ਤੋਂ ਬਾਅਦ ਨਰਿੰਦਰ ਮੋਦੀ 45 ਮਿੰਟ ਬੋਲੇ। ਇਹ ਇਸ ਦਾ ਮਤਲਬ ਉਹ ਸੀਗਾ ਨਜ਼ਾਰਾ। ਯਾਨੀ ਕਿ ਚਿਰਾਗ ਪਾਸਵਾਨ, ਕਿਉਂਕਿ ਚਿਰਾਗ ਪਾਸਵਾਨ ਅਤੇ ਨਿਤੀਸ਼ ਕੁਮਾਰ ਦੋਵੇਂ ਇੱਕ ਦੂਜੇ ਪ੍ਰਤੀ ਸਹਿਜ ਨਹੀਂ ਹੈਗੇ ਆ। ਤੇ ਚਿਰਾਗ ਪਾਸਵਾਨ ਦੇ ਉੱਤੇ ਨਰਿੰਦਰ ਮੋਦੀ ਹਮੇਸ਼ਾ ਨਿਤੀਸ਼ ਕੁਮਾਰ ਨੂੰ ਹੀ ਪ੍ਰੀਫਰ ਕਰਦੇ ਨੇ, ਕਿਉਂਕਿ ਉਹ ਜ਼ਿਆਦਾ ਵੱਡੀ ਪਾਰਟੀ ਹੈ ਉੱਥੇ, ਵੱਡੀ ਫੋਰਸ ਹੈਗੇ ਆ ਬਿਹਾਰ ਦੇ ਵਿੱਚ। ਤਾਂ ਇਹ ਦੇਖਣ ਨੂੰ ਮਿਲਿਆ। ਬਾਕੀ ਜੇ ਤੇਜਸਵੀ ਯਾਦਵ ਹੋਰਾਂ ਦੀ ਗੱਲ ਕਰ ਲਈਏ ਤਾਂ ਤੇਜਸਵੀ ਯਾਦਵ ਹੋਰੀ ਵੀ ਇਕਜੁੱਟ ਹੋ ਕੇ ਲੱਗ ਪਏ ਨੇ ਬਿਹਾਰ ਦੇ ਚੋਣਾਂ 'ਚ, ਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਵੀ ਐਲਾਨ ਦਿੱਤਾ ਹੈਗਾ। ਤੇ ਜਦੋਂ ਇਹ ਜੰਗਲ ਰਾਜ ਕਰ ਰਹੇ ਸੀਗੇ ਨਰਿੰਦਰ ਮੋਦੀ, ਉਦੋਂ ਇਹਦਾ ਜਵਾਬ ਇਹ ਦਿੱਤਾ ਕਿ ਇਹਨਾਂ ਤੋਂ ਤਾਂ ਇਹ ਸੰਘੀਆਂ ਤੋਂ ਲਾਲੂ ਯਾਦਵ ਵੀ ਕਦੇ ਨਹੀਂ ਡਰਿਆ। ਉਹਨੇ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਰਾਮ ਰਥ ਯਾਤਰਾ ਕੱਢ ਰਹੇ ਸੀਗੇ, ਉਦੋਂ ਬਿਹਾਰ ਦੇ ਵਿੱਚ ਹੀ ਲਾਲੂ ਯਾਦਵ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਸੀਗਾ। ਉਹਦਾ ਜ਼ਿਕਰ ਕਿਹਾ ਤੇ ਕਿਹਾ ਜੇ ਕਦੇ ਇਹਨਾਂ ਸੰਘੀਆਂ ਤੋਂ ਲਾਲੂ ਯਾਦਵ ਨਹੀਂ ਡਰਿਆ ਤਾਂ ਮੈਂ ਉਹਨਾਂ ਦਾ ਪੁੱਤਰ ਕਿਉਂ ਡਰਾਂਗਾ। ਇਹ ਗੱਲ ਉਹਨਾਂ ਵੱਲੋਂ ਕਹੀ ਗਈ। ਤੇ ਦੂਜਾ, ਉਹਨਾਂ ਨੇ ਕਿਹਾ ਕਿ ਇਹ ਤਾਂ ਗੁਜਰਾਤੀ ਆ ਕੇ ਬਿਹਾਰ ਨੂੰ ਰਨ ਕਰਨਾ ਚਾਹੁੰਦੇ ਨੇ। ਇਹਨਾਂ ਦੀ ਫੈਕਟਰੀ ਗੁਜਰਾਤ 'ਚ ਚਲਦੀਆਂ ਨੇ ਤੇ ਇੱਥੇ ਆ ਕੇ ਜਿੱਤ ਹਾਸਲ ਕਰਨਾ ਚਾਹੁੰਦੇ ਨੇ। ਦੂਜਾ ਮਤਲਬ ਦੇਖ ਰਿਹਾ ਕਿ ਜਿਹੜੀ ਆਰਜੇਡੀ ਹੈ, ਲਾਲੂ ਯਾਦਵ ਹੋਰੀ ਨੇ, ਉਹ ਸਾਰੇ ਚੋਣ ਨੂੰ ਇਸ ਤੇ ਲੈ ਕੇ ਆ ਰਹੇ ਨੇ ਕਿ ਇਹ ਗੁਜਰਾਤ ਵਾਲੇ ਇਹ ਸੰਘੀ ਬਿਹਾਰ ਨੂੰ ਰੂਲ ਕਰਨਾ ਚਾਹੁੰਦੇ ਨੇ। ਤੇ ਉਹਦੇ 'ਚ ਉਹ ਜਿਹੜਾ ਪਿਛੜਾ, ਦਲਿਤ, ਮੁਸਲਮਾਨ, ਅਲਪਸੰਖਕ, ਘੱਟ ਗਿਣਤੀ ਵਾਲਾ, ਉਹ ਸਾਰਾ ਉਹ ਇੱਕ ਉਹਨੂੰ ਵੱਡੇ ਨੈਰੇਟਿਵ 'ਚ ਢਾਲਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹਨੂੰ ਲੜਾਈ ਨੂੰ ਉੱਥੇ ਲੈ ਕੇ ਜਾ ਰਹੇ ਨੇ। ਹੁਣ ਲਾਲੂ ਯਾਦਵ ਦੇ ਟਾਈਮ ਪੀਰੀਅਡ ਨੂੰ ਜੰਗਲ ਰਾਜ ਕਹਿਣਾ, ਇਹਦੇ 'ਚ ਥੋੜੀ ਪ੍ਰੋਬਲਮ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਲਾਲੂ ਯਾਦਵ ਜਦੋਂ ਮੁੱਖ ਮੰਤਰੀ ਬਣਦੇ ਨੇ ਬਿਹਾਰ ਦੇ, ਇੱਕ ਤੋਂ ਉਹਨਾਂ ਦੀ ਸਿੱਧੀ ਜਿਹੜੀ ਟਕਰਾਹਟ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਉੱਥੇ ਸਵਰਨ ਜਿਹੜੀ ਜਾਤੀਆਂ ਸੀਗੀਆਂ, ਅਗੜੀ ਜਾਤੀਆਂ,
ਉਹ ਉਹਨਾਂ ਦੇ ਖਿਲਾਫ ਹੁੰਦੀਆਂ ਨੇ। ਤੇ ਆਪਾਂ ਨੂੰ ਪਤਾ ਪੱਤਰਕਾਰਤਾ 'ਚ ਵੀ ਜਿਹੜੇ ਵੱਧ ਗਿਣਤੀ ਹੈਗੀ ਆ ਉਹ ਸਵਰਨ ਜਾਤੀਆਂ ਦੇ ਬੰਦਿਆਂ ਦੀ ਹੈਗੀ ਆ ਤੇ ਉਹਨਾਂ ਨੇ ਫਿਰ ਉਹਨੂੰ ਜੰਗਲ ਰਾਜ ਲਿਖਣਾ ਸ਼ੁਰੂ ਕਰਤਾ ਸੀਗਾ। ਉਹਨੂੰ ਹੀ ਜਨਸੰਘ ਨੇ, ਬੀਜੇਪੀ ਨੇ, ਆਰਐਸਐਸ ਨੇ ਮਤਲਬ ਇੱਕ ਹਿਸਾਬ ਨਾਲ ਅਡੋਪਟ ਕੀਤਾ ਹੋਇਆ ਤੇ ਉਸੇ ਨੂੰ ਅੱਗੇ ਪੁਸ਼ ਕਰਦੇ ਨੇ। ਤਾਂ ਮਤਲਬ ਆਰਐਸਐਸ ਦੀ ਲਾਲੂ ਯਾਦਵ ਬਾਰੇ ਜਿਹੜੀ ਸਮਝ ਹੈ, ਲਠੈਤ ਦੀ, ਜੰਗਲ ਰਾਜ ਦੀ, ਉਹ ਹੁਣ ਤੱਕ ਉਹਨਾਂ ਦਾ ਉਹੀ ਪੈਟਰਨ, ਉਹੀ ਟੱਰਾ ਹੈਗਾ ਤੇ ਉਹ ਉਸੇ ਦੇ ਅਕੋਰਡਿੰਗ ਹੀ ਉਹ ਬਿਹਾਰ ਇਲੈਕਸ਼ਨਾਂ 'ਚ ਜਾਂਦੇ ਨੇ ਤੇ ਉਹੀ ਆਪਾਂ ਨੂੰ ਇਸ ਟਾਈਮ ਦੇਖਣ ਨੂੰ ਮਿਲ ਰਿਹਾ ਹੈਗਾ। ਇਹਨਾਂ ਨੇ ਤੇਜਸਵੀ ਯਾਦਵ ਨੇ ਮੈਨੂੰ ਲੱਗਦਾ ਨਿਤਿਸ਼ ਦੇ ਉੱਤੇ ਵੀ ਵਾਰ ਕੀਤਾ, ਕਹਿੰਦਾ ਵੀ ਚਾਚੇ ਦਾ ਕੰਟਰੋਲ ਨਹੀਂ ਹੈਗਾ ਤੇ ਜੇ ਜਿੱਤ ਵੀ ਜਾਂਦੇ ਆ ਤੇ ਇਹਨੂੰ ਸੀਐਮ ਜਿਹੜਾ ਉਹ ਨਹੀਂ ਬਣਾਇਆ ਜਾਊਗਾ। ਕੁਝ ਇਹਨਾਂ ਗੱਲਾਂ ਦਾ ਵੀ ਆਬਵੀਅਸਲੀ ਪੋਲਿਟਿਕਸ ਆ, ਸਿਆਸਤ ਆ, ਉਹ 'ਚ ਬਿਆਨ ਇਦਾਂ ਦੇ ਹੁੰਦੇ ਆ। ਇਹ ਇਹਨਾਂ ਗੱਲਾਂ 'ਚ ਹੈ ਉਹਦਾ ਦਮ? ਵੈਸੇ ਰਿਐਲਿਟੀ ਲੱਗਦੀ ਕੁਝ ਹੋ ਸਕਦਾ ਇਦਾਂ ਦਾ ਵੀ ਜੇ ਉਹ ਜਿੱਤਦੇ ਐਨਡੀਏ ਵਾਲੇ? ਦੇਖੋ ਨਿਤੀਸ਼ ਕੁਮਾਰ ਜਿਸ ਕਿਸਮ ਦੀਆਂ ਸਟੇਜਾਂ ਤੇ ਹਰਕਤਾਂ ਕਰ ਰਹੇ ਨੇ ਤੇ ਜਿਸ ਹਿਸਾਬ ਨਾਲ ਉਹ ਗੱਲਾਂ ਬਾਤਾਂ ਕਰ ਰਹੇ ਨੇ, ਉਹ ਤੋਂ ਇਹ ਤਾਂ ਲੱਗ ਰਿਹਾ ਹੈਗਾ ਕਿ ਉਹ ਇੱਕ ਏਜਡ ਪਰਸਨੈਲਿਟੀ ਤਾਂ ਹੋ ਗਏ ਹੈਗੇ ਆ। ਉਹਨਾਂ ਦਾ ਆਪਣੇ ਆਪ ਤੇ ਕੋਈ ਕੰਟਰੋਲ ਹੈ ਨਹੀਂ। ਤਾਂ ਇੱਕ ਤਾਂ ਇਹ ਤਾਂ ਸਾਫ਼ ਦਿਖਦਾ ਹੀ ਹੈ ਤੇ ਉਸੇ ਨੂੰ ਤੇਜਸਵੀ ਯਾਦਵ ਵੀ ਲਗਾਤਾਰ ਐਂਪਲੀਫਾਈ ਕਰ ਰਹੇ ਨੇ ਉਸੇ ਗੱਲ ਨੂੰ ਲਗਾਤਾਰ ਆਪਣੇ ਸਟੇਜਿਸ ਤੇ ਉਸ ਨੂੰ ਇੱਕ ਸਟੇਜ ਪਰਫਾਰਮੈਂਸ ਤੇ ਬਤੌਰ ਵੀ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਜਿਹੜਾ ਸਾਡਾ ਚਾਚਾ ਹੈ ਇਹ ਤਾਂ ਬੁੜਾ ਹੋ ਗਿਆ, ਹੁਣ ਇਹਦੇ ਬਸ ਦੀ ਤਾਂ ਕੁਝ ਹੈ ਨਹੀਂ। ਜੇ ਇਹਨੂੰ ਇਹ ਚੋਣ ਜਿੱਤ ਵੀ ਜਾਣਗੇ ਤਾਂ ਇਹ ਥੋੜੀ ਨਾ ਸਰਕਾਰ ਚਲਾਊਗਾ, ਸਰਕਾਰ ਤਾਂ ਗੁਜਰਾਤੀ ਚਲਾਣਗੇ। ਇਹਨੂੰ ਤਾਂ ਸੀਐਮਸ਼ਿਪ ਤੋਂ ਲਾਤਾ ਜਾਊਗਾ ਤੇ ਇਹਨੂੰ ਸਟੇਜ ਪਰਫਾਰਮੈਂਸ 'ਚ ਤਬਦੀਲ ਤਾਂ ਕੀਤਾ ਜਾ ਰਿਹਾ ਹੈਗਾ ਤੇਜਸਵੀ ਯਾਦਵ ਵੱਲੋਂ। ਤੇਜਸਵੀ ਯਾਦਵ ਮਤਲਬ ਨੋ ਡਾਊਟ ਲਾਲੂ ਯਾਦਵ ਤਗੜੇ ਓਰੇਟਰ ਸੀਗੇ, ਉਹਨਾਂ ਕੋਲ ਜਿਹੜੀ ਆਪਾਂ ਕਹਿ ਲਈਏ ਉਹਨਾਂ ਦੇ ਜਿਹੜੇ ਹਾਸਾ ਦਿਵਾਉਣ ਵਾਲੀਆਂ ਸਕਿੱਲਸ ਸੀਗੀਆਂ, ਜਿਸ ਹਿਸਾਬ ਨਾਲ ਉਹ ਲੋਕਾਂ ਦੀ ਲੈਂਗੁਏਜ 'ਚ ਗੱਲ ਕਰਦੇ ਸੀਗੇ, ਉਹਨਾਂ ਦਾ ਸਟਰੋਂਗ ਤੇਜਸਵੀ ਨਹੀਂ ਹੈ, ਪਰ ਤੇਜਸਵੀ ਵੀ ਬਹੁਤ ਜ਼ਿਆਦਾ ਆਪਾਂ ਦੇਖਦੇ ਹਾਂ ਕਿ ਉਹਦੀ ਓਰੇਟਰੀ ਸਕਿੱਲਸ ਹੈਗੇ ਆ, ਉਹ ਵੀ ਕਾਫੀ ਸ਼ਾਰਪ ਹੈਗੇ ਆ ਤੇ ਉਸ ਹਿਸਾਬ ਨਾਲ ਉਹਨੂੰ ਸਟੇਜ ਪਰਫਾਰਮੈਂਸ 'ਚ ਤਬਦੀਲ ਕਰ ਹੀ ਰਹੇ ਨੇ ਉਸ ਚੀਜ਼ ਨੂੰ। ਜੀ ਜੀ। ਅਗਲੀ ਗੱਲ ਕਰਦੇ ਹਾਂ ਥੋੜੀ ਜਿਹੀ ਕ੍ਰਿਕਟ ਦੀ। ਵਿਰਾਟ ਤੇ ਰੋਹਿਤ ਦਾ ਕੱਲ ਕਹਿੰਦੇ ਆਸਟ੍ਰੇਲੀਆ 'ਚ ਆਪਣਾ ਅਖੀਰਲਾ ਵਨਡੇ ਮੈਚ ਹੋ ਸਕਦਾ ਆ। 2027 ਤੱਕ ਕੋਈ ਲੜੀ ਨਹੀਂ ਖੇਡੇਗੀ ਇੱਥੇ। ਕਲੀਨ ਸਵੀਪ ਆਸਟ੍ਰੇਲੀਆ ਉਹਦੀ ਕਰਨ ਦੀ ਤਿਆਰੀ ਆ। ਦੇਖੋ ਹਾਂ, ਲਗਾਤਾਰ 2 ਮੈਚ ਤਾਂ ਆਸਟ੍ਰੇਲੀਆ ਨਾਲ ਇੰਡੀਆ ਵਾਲੇ ਹਾਰ ਹੀ ਚੁੱਕੇ ਨੇ, ਤਾਂ ਡਬਲ ਟੱਕ ਵੀ ਆਪਾਂ ਨੂੰ ਦੇਖਣ ਨੂੰ ਮਿਲੇ। ਜਿਹੜੇ ਵਿਰਾਟ ਕੋਹਲੀ ਲਗਾਤਾਰ 2 ਵਾਰ 0 ਤੇ ਆਊਟ ਹੋਏ ਤੇ ਇਹ ਵੀ ਦੋਵੇਂ ਜਾਣੇ ਕ੍ਰਿਕਟਰ ਹੈਗੇ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ, ਦੋਵੇਂ ਸੀਨੀਅਰ ਕ੍ਰਿਕਟਰ ਅੱਜ ਦੇ ਟਾਈਮ ਹੋ ਚੁੱਕੇ ਨੇ। ਦੋਵੇਂ ਆਪਣਾ ਰਿਟਾਇਰਮੈਂਟ ਟੈਸਟ ਕ੍ਰਿਕਟ ਵਾਸਤੇ ਤਾਂ ਅਨਾਉਂਸ ਕਰ ਹੀ ਚੁੱਕੇ ਨੇ। ਵਨਡੇ ਦਾ ਵੀ ਇਹ ਲੋਕ ਕਹਿ ਰਹੇ ਨੇ ਕਿ ਸ਼ਾਇਦ ਇਹ ਆਖਰੀ ਹੋ ਸਕਦਾ ਹੈਗਾ, ਕਿਉਂਕਿ ਇਸ ਤੋਂ ਬਾਅਦ ਜਿਹੜੀ ਅਗਲੀ ਮੈਚਾਂ ਦੀ ਸੀਰੀਜ਼ ਹੋਣੀ ਹੈ ਵਨਡੇ ਦੀ, ਉਹ 27 ਚ ਹੋਊਗੀ। ਤਾਂ ਮਤਲਬ 1 ਸਾਲ ਦਾ ਗੈਪ ਹੈ। ਉਸ ਗੈਪ 'ਚ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਹੈਗਾ, ਇਹ ਲਗਾਤਾਰ ਕਿਆਸ ਲਾਏ ਜਾ ਰਹੇ ਨੇ ਕਿ ਕੱਲ ਸ਼ਾਇਦ ਇਹਨਾਂ ਦਾ ਆਖਰੀ ਮੈਚ ਹੋ ਸਕਦਾ ਤੇ ਦੋਵੇਂ ਆਪਣੀ ਰਿਟਾਇਰਮੈਂਟ ਅਨਾਉਂਸ ਕਰ ਸਕਦੇ ਹੈਗੇ। ਕੋਹਲੀ 36 ਈਅਰ ਦੇ ਹੋ ਚੁੱਕੇ ਨੇ, ਰੋਹਿਤ 38 ਸਾਲ ਦੇ ਹੋ ਚੁੱਕੇ ਨੇ ਤੇ T20 ਕ੍ਰਿਕਟ ਅਤੇ ਟੈਸਟ ਕ੍ਰਿਕਟ ਤੋਂ ਦੋਵੇਂ ਰਿਟਾਇਰਮੈਂਟ ਲੈ ਚੁੱਕੇ ਨੇ। ਫਿਊਚਰ ਪ੍ਰੋਗਰਾਮ ਆਪਾਂ ਨੂੰ ਦੋਵਾਂ ਦਾ ਪਤਾ ਹੀ ਹੈ। ਜਿਵੇਂ ਵਿਰਾਟ ਕੋਹਲੀ ਨੇ ਤਾਂ ਇੰਡੀਆ ਦੀ ਸਿਟੀਜ਼ਨਸ਼ਿਪ ਸਰੈਂਡਰ ਕਰ ਦਿੱਤੀ, ਉਹ ਤਾਂ ਯੂਕੇ ਦੇ ਸਿਟੀਜ਼ਨ ਹੋ ਚੁੱਕੇ ਨੇ ਤੇ ਇੱਥੇ ਜਿਹੜੀ ਇੰਡੀਆ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਾਪਰਟੀ ਸੀਗੀ ਉਹ ਵੀ ਆਪਣੇ ਭਰਾ ਦੇ ਨਾਂ ਕਰਾ ਕੇ ਨਿਕਲ ਗਏ। ਤਾਂ ਮਤਲਬ ਇੱਕ ਹਿਸਾਬ ਨਾਲ ਉਹ ਤਾਂ ਇੰਗਲੈਂਡ ਦੇ ਸਿਟੀਜ਼ਨ ਹੋ ਚੁੱਕੇ ਨੇ। ਰੋਹਿਤ ਸ਼ਰਮਾ ਦਾ ਵੀ ਦੱਸਿਆ ਜਾਂਦਾ ਹੈਗਾ ਕਿ ਉਹ ਵੀ ਸ਼ਾਇਦ ਆਪਣੀ ਸਿਟੀਜ਼ਨਸ਼ਿਪ ਸਰੈਂਡਰ ਕਰਕੇ ਆਪਣੇ ਲਾਈਫ 'ਚ ਅੱਗੇ ਵੱਧ ਜਾਣ ਤੇ ਕਿਸੇ ਹੋਰ ਮੁਲਕ 'ਚ ਸੈਟਲ ਹੋ ਜਾਣ। ਤਾਂ ਉਸ ਹਿਸਾਬ ਨਾਲ ਮਤਲਬ ਇਹਨਾਂ ਦੋਵਾਂ ਪਲੇਅਰਸ ਦਾ ਨੋ ਡਾਊਟ ਆਪਣੇ ਟਾਈਮ ਦੇ ਇਹ ਦੋਵੇਂ ਗ੍ਰੇਟ ਕਹਿ ਸਕਦੇ ਹਾਂ, ਗੋਟ ਵੀ ਕਹਿ ਸਕਦੇ ਹਾਂ। ਜਿਸ ਹਿਸਾਬ ਨਾਲ ਵਿਰਾਟ ਕੋਹਲੀ ਨੇ ਪਰਫਾਰਮੈਂਸਿਸ ਦਿੱਤੀਆਂ ਨੇ, ਰੋਹਿਤ ਸ਼ਰਮੇ ਨੇ ਜਿਸ ਹਿਸਾਬ ਨਾਲ ਪਰਫਾਰਮੈਂਸਿਸ ਦਿੱਤੀਆਂ ਨੇ, ਦੋਵੇਂ ਜਾਣੇ ਆਪਣੇ ਹਿਸਾਬ ਦੇ ਵਧੀਆ ਬੈਟਸਮੈਨ ਸੀਗੇ। ਰੋਹਿਤ ਸ਼ਰਮਾ ਨੇ ਕੈਪਟਨਸ਼ਿਪ ਵੀ ਵਧੀਆ ਦਿਖਾਈ ਹੈਗੀ ਆ ਤੇ ਮਤਲਬ ਵਿਰਾਟ ਕੋਹਲੀ ਦੇ ਨਾਂ ਤਾਂ ਮਤਲਬ ਲਗਭਗ ਉਹਨੇ ਸਚਿਨ ਤੇਂਦੁਲਕਰ ਦੇ ਜਿੰਨੇ ਵੀ ਰਿਕਾਰਡ ਹੁੰਦੇ ਹੈਗੇ ਆ, ਇੱਕ ਅੱਧਾ ਬਚਿਆ ਹੋਊਗਾ, ਬਾਕੀ ਤਾਂ ਸਾਰੇ ਉਹਨੇ ਭੰਨਤੇ। ਤਾਂ ਉਸ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਗੋਟ ਵਿਰਾਟ ਕੋਹਲੀ ਤੁਸੀਂ ਕਹਿ ਸਕਦੇ ਹੋ। ਤਾਂ ਗੋਟ ਨੇ ਇੰਡੀਆ ਦੀ ਸਿਟੀਜ਼ਨ ਉਹਦੇ ਫਿਊਚਰ ਪਲਾਨ ਤਾਂ ਆਪਾਂ ਨੂੰ ਪਤਾ ਹੀ, ਰੋਹਿਤ ਸ਼ਰਮੇ ਦੇ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਪਤਾ ਲੱਗ ਜਾਊਗਾ। ਇਹਦੇ ਵਿੱਚ ਅੰਡਰਲਾਈਨ ਗੱਲ ਵੀ ਥੋੜੀ ਕਰੀਏ। ਮਸ਼ਹੂਰ ਲੋਕ, ਅਮੀਰ ਲੋਕ, ਸਕਸੈਸਫੁਲ ਲੋਕ, ਇਹ ਸਾਰੇ ਭਾਰਤ ਨੂੰ ਛੱਡ ਕੇ ਜਾ ਰਹੇ। ਦੇਖੋ ਵਿਰਾਟ ਕੋਹਲੀ ਕੋਲ ਤਾਂ ਇੱਕ ਰੀਜਨ ਹੈ। ਵਿਰਾਟ ਕੋਹਲੀ ਦਾ ਆਪਾਂ ਦੇਖਦੇ ਹਾਂ ਕਿ ਉਹਦਾ ਇੰਡੀਆ ਨੂੰ ਛੱਡਣ ਦਾ ਮਨ ਕਦੋਂ ਬਣਦਾ ਗਾ। ਵਿਰਾਟ ਕੋਹਲੀ ਦਾ ਮਨ ਉਦੋਂ ਬਣਦਾ ਗਾ ਜਦੋਂ ਉਹਦੇ ਜਿਹੜੇ ਮੁਸਲਮਾਨ ਦੋਸਤ ਕ੍ਰਿਕਟਰ ਜਿਹੜੇ ਦੋਸਤ ਹੈਗੇ ਆ, ਜਿਵੇਂ ਆਪਾਂ ਨੂੰ ਪਤਾ ਹੈ ਕਿ ਇੱਕ ਮੈਚ ਸੀਗਾ ਉਹਦੇ 'ਚ
ਇੰਡੀਆ ਲੂਜ਼ ਕਰ ਗਿਆ ਤੇ ਉਹਦੇ ਚ ਜਿਹੜਾ ਬੋਲਰ ਦਾ ਮੇਰੇ ਨਾਂ ਸਿਰਾਜ ਮੁਹੰਮਦ ਸ਼ਮੀ ਜਾਂ ਸਿਰਾਜ ਸ਼ਮੀ ਸ਼ਮੀ ਤੇ ਕੁਝ ਮਤਲਬ ਛੱਕੇ ਪੈ ਗਏ ਸੀਗੇ, ਉਹਨੂੰ ਲੈ ਕੇ ਫਿਰ ਉਹਨੂੰ ਡਿਕਲੇਅਰ ਕਰਤਾ ਕਿ ਇਹ ਤਾਂ ਦੇਖੋ ਜੀ ਇਹ ਤਾਂ ਦੇਸ਼ ਭਗਤ ਨਹੀਂ। ਉਹਨੂੰ ਲੈ ਕੇ ਇੱਕ ਤਾਂ ਉੱਥੇ ਵਿਰਾਟ ਕੋਹਲੀ ਦੁਖੀ ਹੋਇਆ, ਵਿਰਾਟ ਕੋਹਲੀ ਦੀ ਵੀ ਟ੍ਰੋਲਿੰਗ ਹੋਈ, ਵਿਰਾਟ ਕੋਹਲੀ ਦੀ ਬੇਟੀ ਦੀ ਵੀ ਟ੍ਰੋਲਿੰਗ ਹੋਈ, ਉਹਨਾਂ ਦੀ ਪਤਨੀ ਦੀ ਵੀ ਟ੍ਰੋਲਿੰਗ ਹੋਈ। ਤਾਂ ਜਿਸ ਲੈਵਲ ਦੀ ਟ੍ਰੋਲਿੰਗ ਹੋਈ, ਅਨੁਸ਼ਕਾ ਸ਼ਰਮਾ ਨੇ ਨੋ ਡਾਊਟ ਕੁਝ ਵਧੀਆ ਪੋਲੀਟੀਕਲ ਸਟੈਂਡ ਲਏ ਸੀਗੇ ਇੱਕ ਵਾਰ, ਤਾਂ ਉਹਨੂੰ ਲੈ ਕੇ ਉਹਦੀ ਵਿਰਾਟ ਕੋਹਲੀ ਦੀ ਟ੍ਰੋਲਿੰਗ ਹੋਈ। ਵਿਰਾਟ ਕੋਹਲੀ ਨੇ ਇੱਕ ਵਾਰ ਇੱਕ ਦੋ ਚੀਜ਼ਾਂ ਬਾਰੇ ਕੁਝ ਚੀਜ਼ਾਂ ਕਹਿਤੀਆਂ ਸੀਗੀਆਂ, ਉਦੋਂ ਟ੍ਰੋਲਿੰਗ ਹੋਈ। ਤਾਂ ਵਿਰਾਟ ਕੋਹਲੀ ਹੋਰਾਂ ਦਾ ਇੱਕ ਤਾਂ ਇਹ ਸਮਝ ਆ ਗਿਆ ਸੀਗਾ ਉਹਨਾਂ ਦਾ, ਤਾਂ ਉਸ ਫੈਮਿਲੀ ਦਾ, ਅਨੁਸ਼ਕਾ ਸ਼ਰਮਾ ਔਰ ਵਿਰਾਟ ਕੋਹਲੀ ਦਾ, ਕਿ ਇਹ ਦੋਵੇਂ ਜਾਣੇ ਤਾਂ ਜਾਣਗੇ, ਮਤਲਬ ਜਦੋਂ ਹੀ ਇਹਨਾਂ ਦਾ ਇੱਥੇ ਕੰਮ ਪੂਰਾ ਹੋ ਗਿਆ ਨਿਕਲਣਗੇ। ਕਿਉਂਕਿ ਵਿਰਾਟ ਕੋਹਲੀ ਨੇ ਕੁਝ ਇੰਸਟਾਗ੍ਰਾਮ ਸਟੋਰੀਜ਼ ਵੀ ਲਾਈਆਂ ਸੀਗੀਆਂ, ਪੀਸ ਦੀ ਉਹਨੇ ਮੈਂਟਲ ਪੀਸ ਬਾਰੇ ਬਹੁਤ ਉਹਨੇ ਗੱਲਾਂ ਕੀਤੀਆਂ। ਇਵਨ ਉਹ ਜਿਹੜਾ ਮਥੁਰਾ ਵਾਲਾ ਜਿਹੜਾ ਬਾਬਾ ਵਰਿੰਦਾਵਨ ਵਾਲਾ, ਉਹਦੇ ਕੋਲ ਵੀ ਇਹ ਲੋਕ ਗਏ ਸੀਗੇ, ਉਦੋਂ ਦਿਖ ਰਿਹਾ ਸੀਗਾ ਕਿ ਕਿਵੇਂ ਉਹ ਜਿਹੜੀ ਟ੍ਰੋਲਿੰਗ ਹੋਈ ਉਹ ਇਹਨਾਂ ਦੀ ਮੈਂਟਲ ਹੈਲਥ ਤੇ ਖਾਸਾ ਅਸਰ ਪਾਇਆ ਸੀਗਾ। ਹਾਂ, ਤਾਂ ਇਹ ਹੈਗਾ। ਰੋਹਿਤ ਸ਼ਰਮਾ ਦੀ ਟ੍ਰੋਲਿੰਗ ਉਸ ਹਿਸਾਬ ਨਾਲ ਹੋ ਚੁੱਕੀ ਹੈ ਇੱਕ ਦੋ ਵਾਰ, ਉਹਨਾਂ ਨੂੰ ਮੋਟਾ ਵੀ ਕਿਹਾ ਜਾ ਚੁੱਕਾ ਹੈਗਾ, ਉਹਦੇ ਫਿਜ਼ੀਕਲ ਫਿਟਨੈਸ ਤੇ ਸਵਾਲ ਚੁੱਕੇ ਗਏ ਨੇ ਇੱਕ ਦੋ ਵਾਰ, ਉਦਾਂ ਉਹਨਾਂ ਦੀ ਟ੍ਰੋਲਿੰਗ ਹੋਈ ਹੈ ਕਈ ਹੋਰ ਮਾਮਲਿਆਂ ਤੇ। ਤਾਂ ਮਤਲਬ ਰੋਹਿਤ ਸ਼ਰਮੇ ਨੂੰ ਲੈ ਕੇ ਵੀ ਚੀਜ਼ਾਂ ਹੈਗੀਆਂ, ਤੇ ਇਸ ਕਰਕੇ ਇਹ ਕਿਆਸ ਰੋਹਿਤ ਸ਼ਰਮੇ ਬਾਰੇ ਵੀ ਲਾਏ ਜਾ ਰਹੇ ਨੇ ਕਿ ਉਹ ਵੀ ਸ਼ਾਇਦ ਆਪਣੀ ਸਿਟੀਜ਼ਨਸ਼ਿਪ ਸਰੈਂਡਰ ਕਰਕੇ ਕਿਸੇ ਹੋਰ ਮੁਲਕ ਦੇ ਸਿਟੀਜ਼ਨ ਬਣ ਜਾਣ। ਤਾਂ ਇਹ ਬਹੁਤ ਮਤਲਬ ਇਹਦੇ 'ਚ ਪੋਸੀਬਿਲਿਟੀਜ਼ ਹੈਗੀਆਂ ਜੀ। ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਚੱਲਦੀ ਬੱਸ ਨੂੰ ਅੱਗ ਲੱਗ ਗਈ, 20 ਜਿੰਦਾ ਹੀ ਸੜ ਗਏ ਨੇ, ਇੱਕ ਸਾਈਕਲ ਬੱਸ ਦੇ ਨਾਲ ਵੀ ਟਕਰਾ ਗਈ। ਹਾਂਜੀ, ਬੇਸਿਕਲੀ ਇੱਕ ਮੋਟਰਸਾਈਕਲ ਸੀਗੀ, ਉਹਨੇ ਟੱਕਰ ਮਾਰੀ ਇਸ ਪ੍ਰਾਈਵੇਟ ਬੱਸ ਨੂੰ, ਤੇ ਉਹ ਫਿਊਲ ਜਿਹੜਾ ਟੈਂਕ ਹੁੰਦਾ ਉਹਦੇ 'ਚ ਉਹ ਜਾ ਕੇ ਵੱਜੀ ਸੀਗੀ, ਫਿਰ ਉਸ ਕਰਕੇ ਉਸ 'ਚ ਅੱਗ ਲੱਗ ਗਈ। ਤਾਂ ਦੱਸਿਆ ਜਾ ਰਿਹਾ ਹੈਗਾ ਕਿ ਤਕਰੀਬਨ 45 ਇਹਦੇ 'ਚ ਸਵਾਰ ਸੀਗੇ, 45 ਸਵਾਰੀਆਂ ਚੋਂ 20 ਜਿਹੜੇ ਮੌਕੇ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ, ਤੇ 11 ਡੈਡ ਬੋਡੀਜ਼ ਦੀ ਪਛਾਣ ਕੀਤੀ ਜਾ ਚੁੱਕੀ ਹੈ, 9 ਹਜੇ ਵੀ ਨਹੀਂ ਪਤਾ ਲੱਗ ਪਾਏ ਕਿ ਕੌਣ ਨੇ। ਬਾਕੀ ਜਿਹੜੇ ਹੋਰ ਹੈਗੇ ਆ ਉਹ ਹਸਪਤਾਲਾਂ 'ਚ ਭਰਤੀ ਨੇ, ਕਈ ਸਾਰੇ ਤਾਂ ਗੰਭੀਰ ਜ਼ਖਮੀ ਨੇ, ਕਈਆਂ ਦਾ ਦੱਸਿਆ ਜਾ ਰਿਹਾ ਹੈਗਾ ਕਿ ਸ਼ਾਇਦ ਕਈ ਸਾਰੇ ਹੋਰ ਵੀ ਨਾ ਬਚ ਸਕਣ। ਤਾਂ ਮਤਲਬ ਕਾਫੀ, ਮੈਂ ਤਾਂ ਵਿਜ਼ੂਅਲ ਦੇਖ ਰਿਹਾ ਸੀਗਾ, ਬਹੁਤ ਭਿਆਨਕ ਸੀਗਾ। ਇੱਕੋ ਲੱਖ ਤੇ ਉਹ ਸਾਰੀ ਜਿਹੜੀ ਬੱਸ ਹੈਗੀ ਆ ਉਹ ਇੱਕੋ ਲੱਖ ਤੇ ਸੜ ਗਈ, ਇੱਕੋ ਲੱਖ ਤੇ ਉਹਦੇ ਤੇ ਅੱਗ ਲੱਗੀ। ਜਿਹੜੇ ਉਹਦੇ 'ਚ ਸਵਾਰੀਆਂ ਸੀਗੀਆਂ ਉਹ ਰੋਂਦੀਆਂ ਬਿਖਲਦੀਆਂ ਜਲਦੀਆਂ ਬਲਦੀਆਂ, ਉਹ ਵਿਚਾਰੀਆਂ ਛਾਲਾਂ ਵੀ ਮਾਰ ਰਹੀਆਂ ਸੀ। ਪਰ ਆਪਾਂ ਜਿਵੇਂ ਮੌਕੇ ਤੋਂ ਪਤਾ ਲੱਗ ਰਿਹਾ ਕਿ 20 ਸਵਾਰੀਆਂ ਆਪਣੀ ਜਾਨਾਂ ਨਹੀਂ ਬਚਾ ਪਾਈਆਂ ਤੇ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ। ਸੋ ਬਿਲਕੁਲ ਬੜੀ ਮੰਦਭਾਗੀ। ਇਹ ਕੁਝ ਦਿਨ ਪਹਿਲਾਂ ਰਾਜਸਥਾਨ 'ਚ ਵੀ ਇਸ ਕਿਸਮ ਦਾ, ਜੈਸਲਮੇਰ ਦੀ ਵੀ ਆਪਾਂ ਆਪਣੇ ਬੁਲੇਟਿਨ 'ਚ ਜ਼ਿਕਰ ਕੀਤਾ ਸੀ, ਉਹਦੇ 'ਚ ਵੀ 25 ਦੇ ਨੇੜੇ ਤੇੜੇ ਜਿਹੜੇ 25 ਦੇ ਨੇੜੇ ਤੇੜੇ ਸਵਾਰੀਆਂ ਸੀ, ਉਹਨਾਂ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਇਹ ਇਸ਼ੂ ਵੀ ਲਗਾਤਾਰ ਚੱਲਿਆ ਹੈਗਾ ਕਿ ਜਿਹੜਾ ਇਹ ਬੱਸਾਂ ਨੇ, ਪ੍ਰਾਈਵੇਟ ਬੱਸਾਂ ਨੇ, ਜਿਹੜੇ ਕਿ ਬੇਸਿਕਲੀ ਲੌਂਗ ਰੂਟ ਦੀਆਂ ਪ੍ਰਾਈਵੇਟ ਬੱਸਾਂ ਨੇ, ਇਹਨਾਂ ਦੀ ਸੇਫਟੀ ਨੂੰ ਲੈ ਕੇ ਬਹੁਤ ਸਵਾਲ ਉੱਠੇ ਸੀਗੇ। ਇਹਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਸਲੀਪਰ ਕਿਸਮ ਦੀਆਂ ਬਣਾਈਆਂ ਹੁੰਦੀਆਂ ਨੇ ਇਹਨਾਂ ਦੀਆਂ ਸੀਟਾਂ, ਤੇ ਇੱਕ ਵੱਡਾ ਸਵਾਲ ਸੀਗਾ ਇਹ ਕਿ ਕੀ ਇਹ ਸੇਫ ਨੇ, ਇਹਨਾਂ 'ਚ ਸੇਫਟੀ ਨੂੰ ਲੈ ਕੇ। ਇੰਡੀਆ ਦੇ ਵਿੱਚ ਦੇਖੋ ਜਿਹੜਾ ਪਬਲਿਕ ਟਰਾਂਸਪੋਰਟ ਹੈ ਉਹਨੂੰ ਲੈ ਕੇ ਬਹੁਤ ਸਾਰੇ ਕੁਐਸਚਨ ਪਹਿਲਾਂ ਵੀ ਰਹੇ ਨੇ। ਆਪਾਂ ਨੂੰ ਪਤਾ ਕਿ ਆਪਣੇ ਬਹੁਤ ਲੰਬੇ ਸਮਾਂ ਤੱਕ ਇੱਥੇ ਘੜੂਕੇ ਤੇਥਣ ਕੁਝ ਵੀ ਕਹਿ ਲਓ ਨਾ ਤੁਸੀਂ, ਉਹ ਚੱਲਦੇ ਰਹੇ। ਹਾਂ, ਉਹਦੇ 'ਚ ਵੀ ਆਪਾਂ ਨੂੰ ਪਤਾ ਕਿ ਓਵਰਲੋਡਡ ਹੁੰਦੇ ਸੀ, ਛੱਤਾਂ ਤੇ ਵੀ ਬੰਦੇ ਬਾਹੇ ਹੁੰਦੇ ਸੀਗੇ, ਤੇ ਉਹ ਘੜੂਕੇ ਦੀ ਕੈਪੈਸਿਟੀ ਆਪਾਂ ਜੇ ਉੱਦਾਂ ਮੇਜਰ ਕਰਨੀ ਹੋਵੇ ਤੇ 7 ਤੋਂ 8 ਬੰਦਿਆਂ ਦੀ ਹੁੰਦੀ ਸੀਗੀ, ਪਰ ਉਹਦੇ ਉੱਤੇ 30 ਬੰਦੇ ਸਵਾਰੀਆਂ ਕਰਦੇ ਰਹੇ ਨੇ। ਜਿਵੇਂ ਮਾਲਵਾ ਰੀਜਨ ਹੈ, ਉਹਦੇ 'ਚ ਕਮਾਂਡਰ ਜੀਪਾਂ ਬਹੁਤ ਚੱਲਦੀਆਂ ਰਹੀਆਂ ਨੇ, ਉਹ ਕਮਾਂਡਰ ਜੀਪਾਂ ਵੀ ਬਹੁਤ ਓਵਰਲੋਡਡ ਹੁੰਦੀਆਂ ਸੀ, ਪਿੰਡਾਂ ਨੂੰ ਜਾਂਦੀਆਂ ਸੀਗੀਆਂ। ਉਹਨਾਂ ਬਾਰੇ ਵੀ ਬਹੁਤ ਸਾਰੇ ਸਵਾਲ ਰਹੇ ਨੇ ਕਿ ਓਵਰਲੋਡਡ ਬੱਸਾਂ ਦਾ ਵੇਖ ਰਿਹਾ ਹੈਗਾ, ਬੱਸਾਂ ਦੀ ਛੱਤਾਂ ਤੇ ਇੰਡੀਆ 'ਚ ਆਮ ਹੀ ਟਰੈਵਲ ਕੀਤਾ ਜਾਂਦਾ ਹੈਗਾ। ਤਾਂ ਇੱਕ ਪਬਲਿਕ ਈਵਨ ਜਦੋਂ ਤੱਕ ਇੰਡੀਆ ਦੇ ਵਿੱਚ ਟ੍ਰੇਨਾਂ ਦਾ ਇਲੈਕਟ੍ਰੀਫਿਕੇਸ਼ਨ ਨਹੀਂ ਹੋਇਆ ਸੀ, ਉਦੋਂ ਤੱਕ ਟ੍ਰੇਨਾਂ ਦੀ ਛੱਤਾਂ ਤੇ ਵੀ ਲੋਕ ਸਫ਼ਰ ਕਰਦੇ ਹੁੰਦੇ ਸੀ। ਹੁਣ ਤਾਂ ਇਲੈਕਟ੍ਰੀਫਿਕੇਸ਼ਨ ਹੋ ਚੁੱਕਿਆ ਹੈਗਾ ਉਸ ਹਿਸਾਬ ਨਾਲ, ਪਰ ਓਵਰ ਕਰਾਊਡਡ ਟ੍ਰੇਨਸ ਅੱਜ ਵੀ ਚਰਚਾ ਦਾ ਵਿਸ਼ਾ ਹੁੰਦੀਆਂ ਨੇ। ਹਰ ਰੋਜ਼ ਹੀ ਮੈਂ ਤਾਂ ਦੇਖਦਾ ਹੁੰਦਾ ਹਾਂ ਕਿ ਟ੍ਰੇਨ ਤੋਂ ਡਿੱਗ ਕੇ ਕਿਸੇ ਦੀ ਮੌਤ ਹੋ ਗਈ, ਕੋਈ ਖਿੜਕੀ ਤੇ ਲਮਕਿਆ ਹੋਇਆ ਸੀਗਾ, ਕਿ ਕਿਸੇ ਦਾ ਕੋਈ ਪੈਰ ਫਿਸਲ ਗਿਆ, ਕਿਸੇ ਦੀ ਦਮ ਘੁੱਟ ਕੇ ਮੌਤਾਂ ਹੋ ਗਈਆਂ। ਹੁਣ ਬਿਹਾਰ ਨੂੰ ਜਿਹੜੀਆਂ ਟ੍ਰੇਨਾਂ ਜਾ ਰਹੀਆਂ ਨੇ ਛਠ ਪੂਜਾ ਨੂੰ ਲੈ ਕੇ, ਉਹਦੇ 'ਚ ਮਾਈਗ੍ਰੈਂਟਸ ਹੁੰਦੇ ਨੇ, ਉਹ ਬਹੁਤ ਉਹਨਾਂ 'ਚ ਓਵਰ ਕਰਾਊਡਡ ਹੁੰਦੀਆਂ ਨੇ। ਇੱਕ
ਕਦੇ ਆਪਾਂ ਦੇਖਦੇ ਹਾਂ ਕਿ ਸਟੈਂਪੇਡ ਕਰਕੇ ਦਿੱਲੀ ਦਾ ਜਿਹੜਾ ਰੇਲਵੇ ਸਟੇਸ਼ਨ ਸੀ ਉਹਦੇ 'ਚ ਉੱਥੇ ਸਟੈਂਪੇਡ ਹੋਇਆ, ਸਟੈਂਪੇਡ 'ਚ ਕਿੰਨੇ ਲੋਕ ਮਾਰੇ ਗਏ, ਦਮ ਘੁੱਟ ਕੇ ਮਰਦੇ ਨੇ। ਤਾਂ ਮਤਲਬ ਇੱਕ ਪਬਲਿਕ ਟਰਾਂਸਪੋਰਟ ਓਵਰ ਕਰਾਊਡਡ ਹੈਗਾ ਇੰਡੀਆ ਦਾ, ਅਨਸੇਫ ਹੈਗਾ। ਇਹਨੂੰ ਲੈ ਕੇ ਖਾਸੀ ਗੱਲ ਮਤਲਬ ਜਿੰਨੀ ਹੋਣੀ ਚਾਹੀਦੀ ਉਨੀ ਨਹੀਂ ਹੁੰਦੀ, ਪਰ ਮਤਲਬ ਜਦੋਂ ਬੰਦੇ ਬਾਹਰ ਤੋਂ ਆਉਂਦੇ ਨੇ ਜਿੱਥੇ ਪਬਲਿਕ ਟਰਾਂਸਪੋਰਟ ਉਸ ਹਿਸਾਬ ਨਾਲ ਥੋੜਾ ਜਿਹਾ ਮੈਨੇਜਡ ਹੈਗਾ, ਉਹ ਲੋਕ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹੁੰਦੇ ਹੀ ਨੇ। ਇਹ ਸਾਰੀਆਂ ਜੀ ਚੀਜ਼ਾਂ। ਆਪਣੇ ਪੰਜਾਬ ਵਾਲੇ ਵੀ ਜਦੋਂ ਦਿੱਲੀ ਉਤਰਦੇ ਆ ਇਹੀ ਲਗਜ਼ਰੀ ਬੱਸਾਂ ਦੇ ਵਿੱਚ ਜਿਹੜਾ ਆਉਂਦੇ ਆ, ਅਜੇ ਤੱਕ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ ਤੇ ਇਹੀ ਅਰਦਾਸ ਕਰਦੇ ਨਾ ਹੀ ਕੋਈ ਜਿਹੜੀ ਨਹੀਂ ਉਹ ਵਾਪਰੇ ਬਿਲਕੁਲ। ਵਾਪਰੇ। ਬਿਲਕੁਲ। ਅਗਲੀ ਮਨਦੀਪ ਜੀ ਗੱਲ ਕਰਦੇ ਹਾਂ, 112 ਦਵਾਈਆਂ ਦੀ ਗੁਣਵੱਤਾ ਜਾਂਚ ਕੀਤੀ ਗਈ ਤੇ ਉਹਦੇ ਵਿੱਚ ਉਹ ਅਸਫਲ ਰਹੀਆਂ, ਫੇਲ ਹੋ ਗਏ ਉਹਨਾਂ ਦੇ ਜਿਹੜੇ ਉਹ ਸੈਂਪਲ। ਛੱਤੀਸਗੜ੍ਹ ਦੇ ਵਿੱਚ ਨਕਲੀ ਦਵਾਈਆਂ ਵੀ ਜਿਹੜੀਆਂ ਉਹ ਮਿਲੀਆਂ ਆ। ਇਹ ਜਿਹੜੇ ਕੇਂਦਰੀ ਤੇ ਰਾਜ ਦੇ ਸਟੇਟ ਤੇ ਸੈਂਟਰ ਦੇ ਜਿਹੜੇ ਲੈਬਸ ਆ ਉਹਨਾਂ ਨੇ ਨਮੂਨਿਆਂ ਦੀ ਜਾਂਚ ਕੀਤੀ ਸੀਗੀ, ਸੈਂਪਲਸ ਦੀ। ਦੇਖੋ ਜਦੋਂ ਤੋਂ ਮੱਧ ਪ੍ਰਦੇਸ਼ 'ਚ ਉਹ ਖਾਂਸੀ ਦੀ ਦਵਾਈ ਵਾਲਾ ਕਾਂਡ ਹੋਇਆ ਗਾ, ਜਿਹਦੇ 'ਚ ਆਪਾਂ ਨੂੰ ਪਤਾ ਕਿ ਮਰਨ ਵਾਲੇ ਬੱਚਿਆਂ ਦੀ ਸੰਖਿਆ 40 ਤੱਕ ਪਹੁੰਚ ਚੁੱਕੀ ਹੈ, 40 ਬੱਚਿਆਂ ਦੀ ਡੈਥ। ਉਹ ਤਾਂ ਆਫੀਸ਼ੀਅਲ ਰਿਕਾਰਡ ਤੇ ਹੈਗੀ ਆ, ਅਨਰਿਕਾਰਡਡ ਤਾਂ ਪਤਾ ਨਹੀਂ ਹੈ ਕਿੰਨੀਆਂ ਮੌਤਾਂ ਹੋਣਗੀਆਂ। ਸੈਂਕੜਿਆਂ ਬੱਚੇ ਹੁਣ ਵੀ ਕਿਡਨੀ ਫੇਲੀਅਰ ਹੋਰ 10 ਕਿਸਮ ਦੀਆਂ ਬਿਮਾਰੀਆਂ ਨੂੰ ਲੈ ਕੇ ਉਹ ਹਸਪਤਾਲਾਂ 'ਚ ਭਰਤੀ ਨੇ। ਉਸ ਤੋਂ ਬਾਅਦ ਇੱਕ ਆਪਾਂ ਕਹਿ ਲਈਏ ਕਿ ਸੈਂਟਰਲ ਸਟੇਟ ਲੈਬਸ ਨੇ ਟੈਸਟਿੰਗ ਸ਼ੁਰੂ ਕੀਤੀ ਦਵਾਈਆਂ ਦੀ। 112 ਦਵਾਈਆਂ ਫੇਲ ਹੋ ਗਈਆਂ। ਕਿੰਨੀਆਂ ਤਾਂ ਨਕਲੀਆਂ, ਮਤਲਬ ਸੋਚੋ ਜੇ ਕੋਈ ਬੰਦਾ ਬਿਮਾਰ ਹੁੰਦਾ ਗਾ, ਉਹ ਰੈਮੇਡੀਜ਼ ਵਾਸਤੇ ਮਤਲਬ ਇਲਾਜ ਵਾਸਤੇ ਵਿਚਾਰਾ ਡਾਕਟਰ ਕੋਲ ਜਾਂਦਾ ਗਾ, ਡਾਕਟਰ ਆਪਣੇ ਮਾਮੂਲੀ ਕੱਟ ਵਾਸਤੇ ਇਹ ਨਕਲੀਆਂ ਦਵਾਈਆਂ ਡਾਕਟਰ ਦੇ ਰਹੇ ਸੀਗੇ। ਤੇ ਦੇਖੋ ਹੁਣ ਕਿੰਨਾ ਮਤਲਬ ਇੰਡੀਆ ਦੇ ਵਿੱਚ ਮਤਲਬ ਜਿਵੇਂ ਆਪਾਂ ਕਈ ਵਾਰ ਵਰਕ ਪਲੇਸਿਸ ਦੀ ਗੱਲ ਕਰਦੇ ਹਾਂ, ਵਰਕ ਪਲੇਸਿਸ ਸੇਫ ਨਹੀਂ ਹੈਗੇ। ਜੇ ਬੰਦਾ ਬਿਮਾਰ ਹੋ ਜਾਵੇ ਤਾਂ ਇਹ ਦਵਾਈਆਂ ਦੇਖੋ ਜੀ, 112 ਦਵਾਈਆਂ ਨਕਲੀਆਂ ਮਿਲ ਰਹੀਆਂ ਨੇ, ਉਹਨਾਂ ਦੀ ਸੈਂਪਲਿੰਗ ਫੇਲ ਹੋ ਰਹੀ ਹੈ। ਉਹ ਮੱਧ ਪ੍ਰਦੇਸ਼ 'ਚ ਬੱਚਿਆਂ ਦੀ ਕਫ ਸਿਰਫ ਨੂੰ ਲੈ ਕੇ ਕਿੰਨਾ ਵੱਡਾ ਕਾਂਡ ਹੋਇਆ ਗਾ। ਤਾਂ ਮਤਲਬ ਇੱਕ ਇਹ ਤਾਂ ਹੈ ਮਤਲਬ ਨੋ ਡਾਊਟ एक बड़ी पॉपुलेशन है इंडिया ਦੇ ਸਾਊਥ ਏਸ਼ੀਆ, ਮਤਲਬ ਇੰਡੀਆ ਕੀ ਸਾਊਥ ਏਸ਼ੀਆ ਹੀ ਸਾਰਾ ਪਾਕਿਸਤਾਨ ਬੰਗਲਾदेश ਜਿਹੜਾ ਇਲਾਕਾ ਗਾ ਇਹ ਭਰਿਆ ਪਿਆ। ਮੋਸਟ ਡੈਂਸ ਪੋਪੂਲੇਟਡ ਇਲਾਕਾ ਗਾ ਇਹ, ਆਪਾਂ ਨੂੰ ਮਤਲਬ ਹੈਗਾ ਇਹ ਪਤਾ ਹੀ ਹੈ। ਕੰਸੀਡਰੇਸ਼ਨ ਹੈਗਾ। ਪਰ ਉਸ ਤੋਂ ਬਾਵਜੂਦ ਕਿ ਤੁਸੀਂ ਮਤਲਬ ਇਹ ਥੋੜੀ ਨਾ ਕਿ ਤੁਸੀਂ ਹੈਲਥ ਵਰਗੀਆਂ ਮਤਲਬ ਸੈਂਸਿਟਿਵ ਇਸ਼ੂਜ਼ ਤੇ ਵੀ ਤੁਸੀਂ ਇਸ ਕਿਸਮ ਦੀ ਖਿਲਵਾੜਾ ਕਰੋਗੇ ਕਿ ਦਵਾਈਆਂ ਹੀ ਨਕਲੀਆਂ ਤੁਹਾਡੀ ਮਾਰਕੀਟ 'ਚ ਚੱਲ ਰਹੀਆਂ ਨੇ। ਤਾਂ ਇਹ ਤਾਂ ਕਾਂਡ ਉਦੋਂ ਫੜੇ ਗਏ ਨੇ ਜਦੋਂ ਮਤਲਬ ਆਪਣੇ ਸਾਹਮਣੇ ਮਤਲਬ ਬੱਚਿਆਂ ਦੀ ਡੈਥਸ ਆ ਗਈਆਂ, ਸੈਂਸਿਟਿਵ ਮੁੱਦੇ ਛਿੜ ਗਏ, ਨਹੀਂ ਤਾਂ ਮਤਲਬ ਮੈਨੂੰ ਲੱਗਦਾ ਇਹ ਚਲਦੀਆਂ ਰਹਿਣੀਆਂ ਸੀਗੀਆਂ। ਜੀ ਅਗਲੀ ਗੱਲ ਕਰੀਏ ਮਨਦੀਪ ਜੀ, ਮੋਹਾਲੀ ਵਿੱਚ 5 ਮੁੰਡਿਆਂ ਨੂੰ ਕੱਪੜੇ ਲਾ ਕੇ ਕੁੱਟਿਆ ਗਿਆ, ਸੜਕ ਦੇ ਵਿਚਕਾਰ ਕੁੱਕੜ ਵਾਂਗ ਖੜਾ ਕੀਤਾ ਗਿਆ, ਫਿਰ ਡੰਡਿਆਂ ਨਾਲ ਕੁੱਟਿਆ ਗਿਆ। ਸੋ ਕੀ ਇਹ ਪੂਰਾ ਮਾਜਰਾ ਜੀ? ਹਾਂਜੀ, ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ 'ਚ ਮੁਹਾਲੀ ਬੇਸਿਕਲੀ ਮੁਹਾਲੀ ਦੇ ਵਿੱਚ ਜ਼ੀਰਕਪੁਰ ਇੱਕ ਥਾਂ ਪੈਂਦੀ ਹੈ, ਜ਼ੀਰਕਪੁਰ ਦਾ VIP ਰੋਡ ਦਾ ਮਾਮਲਾ ਦੱਸਿਆ ਜਾ ਰਿਹਾ ਹੈਗਾ। ਉੱਥੋਂ ਦਾ ਇਹ ਵੀਡੀਓ 5 ਬੱਚਿਆਂ ਤੇ ਉਹ ਸਾਰੇ ਨਾਬਾਲਿਗ ਨੇ, ਜਿਹੜੇ ਬੱਚੇ ਨੇ ਮਾਈਨਰ ਨੇ, 18 ਸਾਲ ਤੋਂ ਘੱਟ ਦੀ ਉਮਰ ਦੇ ਨੇ। ਉਹਨਾਂ ਨੂੰ ਨੰਗਾ ਵੀ ਕੀਤਾ ਗਿਆ, ਕੱਪੜੇ ਖਿਲਾਏ ਗਏ, ਡੰਡੇ ਦੇ ਜ਼ੋਰ ਤੇ ਉਹਨਾਂ ਨੂੰ ਕੁੱਟਿਆ ਵੀ ਗਿਆ ਤੇ ਉਹਨਾਂ ਨੂੰ ਮੁਰਗਾ ਵੀ ਬਣਾਇਆ ਗਿਆ, ਕੁੱਕੜ ਮੁਰਗਾ ਬਣਾ ਕੇ ਮਤਲਬ ਬਹੁਤ ਵੀਡੀਓਜ਼ ਉਹਨਾਂ ਦੇ ਬਣਾਏ ਗਏ, ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤੇ ਗਏ, ਭੀਖ ਮੰਗਾਈਆਂ ਗਈਆਂ। ਤੇ ਮਾਮਲਾ ਤੁਹਾਨੂੰ ਪਤਾ ਕਿਸ ਚੀਜ਼ ਦਾ ਸੀਗਾ? ਮਾਮਲਾ ਸੀਗਾ ਬਿਸਕਿਟ ਚੋਰੀ ਕਰਨ ਦਾ। ਦੱਸੋ। ਹੁਣ ਭੁੱਖ ਬੱਚਿਆਂ ਨੂੰ ਉਹ ਜਿਹੜੇ ਬੱਚੇ ਸੀਗੇ ਉਹ ਗਰੀਬ ਬੈਕਗ੍ਰਾਉਂਡ, ਮਤਲਬ ਉਹ ਵੀਡੀਓ ਤੇ ਤੋਂ ਵੀ ਸਮਝ ਆ ਰਹੇ ਨੇ ਕਿ ਬੱਚੇ ਵਿਚਾਰੇ ਗਰੀਬ ਪਰਿਵਾਰਾਂ ਦੇ ਨੇ। ਇੱਕ ਬਿਸਕਿਟ ਦਾ ਪੈਕੇਟ ਚੋਰੀ ਕਰਕੇ ਉਹ ਖਾ ਲਿਆ। ਦੁਕਾਨਦਾਰ ਨੇ ਇਸ ਕਿਸਮ ਦਾ ਸਲੂਕ ਕੀਤਾ ਹੈਗਾ ਤੇ ਬਹੁਤ ਇਨਹਿਊਮੇਨ ਆਪਾਂ ਉਸ ਹਿਸਾਬ ਨਾਲ ਕਹਿ ਸਕਦੇ ਹਾਂ। ਖਾਸ ਕਰ ਆਪਾਂ ਨੂੰ ਪਤਾ ਕਿ ਇਸ ਕਿਸਮ ਦੇ ਜਿਹੜੇ ਸ਼ਿਕਾਰ ਹੁੰਦੇ ਨੇ, ਕਿਉਂਕਿ ਜੇ ਤੁਸੀਂ ਫਾਈਨੈਂਸ਼ੀਅਲ ਹਾਲਾਤਾਂ ਦੀ ਗੱਲ ਕਰੋ ਤਾਂ ਗਰੀਬ ਹੁੰਦੇ ਨੇ, ਕਾਸਟ ਦੀ ਗੱਲ ਕਰੋਗੇ ਤਾਂ ਦਲਿਤ, ਆਦਿਵਾਸੀ ਜਾਂ ਫਿਰ DNTs, ਪਿਛੜੀ ਉਹ ਜਾਤੀ ਇਹ ਬੱਚੇ ਵੀ ਉਹ ਉਹਨੇ ਕਮਿਊਨਿਟੀਜ਼ ਤੋਂ ਮਿਲਣਗੇ। ਤਾਂ ਮਤਲਬ ਕਾਫੀ ਇਨਹਿਊਮੇਨ ਹੈ। ਪੁਲਿਸ ਨੇ ਹਜੇ ਕੋਈ ਫੜੋ-ਫੜੀ ਕੀਤੀ ਨਹੀਂ ਹੈ। ਪੁਲਿਸ ਮੈਂ ਦੇਖ ਰਿਹਾ ਸੀਗਾ ਕਿ ਪੁਲਿਸ ਦਾ ਇੱਕ ਸਟੇਟਮੈਂਟ ਸੀਗਾ, ਕਹਿ ਰਹੀ ਕਿ ਅਸੀਂ ਜਾਂਚ ਕਰ ਰਹੇ ਹਾਂ, ਅਸੀਂ ਦੇਖਾਂਗੇ। ਇਹ ਸਾਫ਼ ਤਾਂ ਨਜ਼ਰ ਆ ਰਿਹਾ ਕਿ ਉਹ VIP ਰੋਡ ਦਾ ਵੀਡੀਓ ਹੈਗਾ, ਜ਼ੀਰਕਪੁਰ ਦੇ ਦੁਕਾਨਦਾਰਾਂ ਦੀ ਜਿਹੜਾ ਉਹ ਦੁਕਾਨਦਾਰ ਦਿਖ ਰਿਹਾ ਹੈਗਾ, ਜਿਹੜਾ ਉਹਨੂੰ ਬੱਚਿਆਂ ਨੂੰ, ਉਹਦਾ ਵੀ ਸਾਫ਼ ਸਾਰਾ ਫੋਟੋ ਸਾਰਾ ਕੁਝ ਤਾਂ ਉਹਦੇ 'ਚ ਕਲੀਅਰ ਹੈਗਾ। ਫਿਰ ਤੁਸੀਂ ਕੀ ਜਾਂਚ ਕਰੋਗੇ? ਘੱਟੋ ਘੱਟ ਜਾ ਕੇ ਫੜੋ।
ਕਿਸੇ ਮਾਈਨਰ ਬੱਚਿਆਂ ਨੂੰ ਇਸ ਕਿਸਮ ਦਾ ਮਤਲਬ ਉਹਨਾਂ ਨੂੰ ਨੰਗਾ ਕਰਕੇ ਭੀੜ ਦੇ ਸਾਹਮਣੇ ਏਦਾਂ ਟੌਰਚਰ ਕਰਨਾ, ਮਤਲਬ ਇਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਇਨਸੈਂਸਿਟਿਵ ਹੈ। ਇਹਦੇ ਤੇ ਕਾਰਵਾਈ ਹੂੰ ਹੋਣੀ ਚਾਹੀਦੀ, ਪਤਾ ਨਹੀਂ ਕਿਉਂ ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸ ਹਿਸਾਬ ਨਾਲ ਮੈਨੂੰ ਲੱਗਦਾ ਗਾ ਕਿ ਪੰਜਾਬ ਪੁਲਿਸ ਦੀ ਸੈਂਸਿਟਾਈਜੇਸ਼ਨ ਵੀ ਬਹੁਤ ਲੋੜ ਹੈ ਹੁਣ। ਹੂੰ 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 ਹਾਲੇ ਤੱਕ ਤਾਂ ਕਾਰਵਾਈ ਹੋ ਜਾਣੀ ਚਾਹੀਦੀ ਸੀਗੀ ਇਸ ਮਾਮਲੇ ਤੇ। ਜੀ ਜੀ, ਪਰ ਇਵੈਂਚੁਅਲੀ ਤਗੜੇ ਦਾ ਸੱਤੀ ਵੀ 100। ਪੰਜਾਬ ਦੇ ਡੀਆਈਜੀ ਭੁੱਲਰ ਦੇ ਫਾਰਮ ਹਾਊਸ 'ਚ 5 ਘੰਟੇ ਫਿਰ ਛਾਪਾ। ਸੀਬੀਆਈ ਨੇ ਲੁਧਿਆਣਾ ਵਿੱਚ 55 ਏਕੜ ਜ਼ਮੀਨ ਦੀ ਵੀ ਜਾਂਚ ਕੀਤੀ ਆ ਤੇ ਖੇਤਾਂ ਦਾ ਵੀ ਦੌਰਾ ਕੀਤਾ। ਹਾਂਜੀ, ਇਹ ਮੰਡਸੇਰੀਆਂ ਪਿੰਡ 'ਚ ਇਹਨਾਂ ਦਾ ਫਾਰਮ ਹਾਊਸ ਸੀ 55 ਏਕੜ 'ਚ। ਉੱਥੇ ਇਹ ਗਏ ਸੀਗੇ। ਉੱਦਾਂ ਮਤਲਬ ਫਾਰਮ ਹਾਊਸ ਤੇ ਕੋਈ ਆਪੱਤੀਜਨਕ ਸਾਮੱਗਰੀ ਤਾਂ ਨਹੀਂ ਬਰਾਮਦ ਹੋਈ। ਦਸਤਾਵੇਜ਼ ਡਾਕੂਮੈਂਟਸ ਦੀ ਮਤਲਬ ਜਾਂਚ ਚੱਲ ਰਹੀ ਹੈ ਤੇ ਜਿਹੜੇ ਡਾਕੂਮੈਂਟ ਜ਼ਮੀਨਾਂ ਦੇ ਡਾਕੂਮੈਂਟਸ ਉਹਨਾਂ ਦੇ ਘਰਾਂ ਤੋਂ ਮਿਲੇ ਨੇ। ਮੈਨੂੰ ਲੱਗਦਾ ਗਾ ਕਿ ਉਹ ਸਾਈਟਸ ਫਿਜ਼ੀਕਲੀ ਜਾ ਕੇ ਦੇਖ ਰਹੇ ਸੀਬੀਆਈ ਵਾਲੇ। ਤਾਂ ਇਹ ਇੱਕ ਮੈਨੂੰ ਲੱਗਦਾ ਵਾ। ਬਾਕੀ ਦੱਸਿਆ ਗਿਆ ਕਿ ਉਹਨਾਂ ਨੇ ਆਪਣੇ ਰਸੂਖ ਤੋਂ ਉੱਥੇ ਖੇਤਾਂ ਦੀ ਮੋਟਰਾਂ ਵਾਸਤੇ 2 ਟਰਾਂਸਫਾਰਮਰ ਲਵਾ ਰੱਖੇ ਸੀਗੇ ਹੂੰ ਤੇ ਹੋਰ ਵੀ ਮਤਲਬ ਪ੍ਰਾਪਰਟੀ ਦੇ ਕਾਗਜ਼ਾਤ ਕਿਉਂਕਿ ਸੀਬੀਆਈ ਵਾਲਾ ਕੋਲ ਹੈਗੇ ਆ, ਤੇ ਹੋਰ ਵੀ ਉਹ ਪ੍ਰਾਪਰਟੀਜ਼ ਤੇ ਫਿਜ਼ੀਕਲੀ ਜਾ ਕੇ ਉਹ ਵੈਰੀਫਾਈ ਕਰਕੇ ਆ ਰਹੇ ਨੇ। ਉੱਥੇ ਲੋਕਾਂ ਤੋਂ ਵੀ ਪੁੱਛ ਰਹੇ ਨੇ। ਆਪਾਂ ਦੇਖ ਰਹੇ ਹਾਂ ਕਿ ਇਸ ਕਿਸਮ ਦੇ ਵਿਜ਼ੂਅਲਸ ਵੀ ਵਾਇਰਲ ਹੋ ਰਹੇ ਨੇ ਲਗਾਤਾਰ, ਜਿਹਦੇ 'ਚ ਉਹਨਾਂ ਦੀ ਕੋਠੀ ਤੇ ਫਲੋਰਸ ਤੇ ਸੀਬੀਆਈ ਵਾਲੇ ਖੜੇ ਨੇ। ਉਹਨਾਂ ਦੇ ਘਰਾਂ ਤੋਂ ਡਾਕੂਮੈਂਟਸ ਜਾਂ ਫਿਰ ਬੈਗਸ ਲੈ ਕੇ ਬਾਹਰ ਨਿਕਲ ਰਹੇ ਨੇ। ਉਹਨਾਂ ਦੀ ਪ੍ਰਾਪਰਟੀਜ਼ ਦੀ ਫਿਜ਼ੀਕਲ ਵੈਰੀਫਿਕੇਸ਼ਨ ਚੱਲ ਰਹੀ ਹੈ। ਇਹ ਸਾਰਾ ਤਾਂ ਚੱਲ ਰਿਹਾ ਹੈ। ਮੈਨੂੰ ਲੱਗਦਾ ਗਾ ਕਿ ਡੀਆਈਜੀ ਸਾਹਿਬ ਦਾ ਤਾਂ ਮਤਲਬ ਬਚਣਾ ਮੁਸ਼ਕਿਲ ਹੀ ਹੈ। ਇਹਦੇ ਵਿੱਚ ਐਂਗਲ ਇਹ ਵੀ ਹੋ ਸਕਦਾ ਹੈ ਮਨਦੀਪ ਵੀ, ਕਿਉਂਕਿ ਹੁਣ ਕੇਂਦਰ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਆ, ਦਿਖਾਉਣਾ ਇਹੀ ਆ ਵੀ ਜਿਹੜੀ ਇੱਥੋਂ ਦੀ ਜਿਹੜੀ ਸਰਕਾਰ ਆ, ਰੌਲਾ ਜ਼ਿਆਦਾ ਆ ਤੇ ਅੰਦਰ ਖਾਤੇ ਭ੍ਰਿਸ਼ਟੀ ਆ। ਹਾਂ, ਹੋ ਸਕਦਾ ਵਾ ਓਦਾਂ। ਮਤਲਬ ਮੈਂ ਤੁਹਾਨੂੰ ਸ਼ਾਇਦ ਇੱਕ ਵਾਰ ਪਹਿਲਾਂ ਵੀ ਦੱਸਿਆ ਸੀਗਾ ਕਿ ਜੇ ਮੈਂ ਅਫਸਰਾਂ ਨੂੰ ਕੰਪੇਅਰ ਕਰਨਾ ਹੋਵੇ, ਹੂੰ ਨੋ ਹੂੰ ਡਾਊਟ ਪੋਲੀਟੀਸ਼ੀਅਨ ਕਰਪਟ ਹੁੰਦੇ ਨੇ, ਪਰ ਪਿਛਲੇ 15-20 ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਅਫਸਰਸ਼ਾਹੀ ਹੈ ਉਹ ਬਹੁਤ ਜ਼ਿਆਦਾ ਪੈਸੇ ਕਮਾ ਰਹੀ ਹੈ। ਜਿਹੜਾ ਇੱਕ ਵਾਰ ਮੈਨੂੰ ਇੱਕ ਆਈਪੀਐਸ ਨੇ ਦੱਸਿਆ ਸੀਗਾ। ਮੈਂ ਸਾਡਾ ਇੱਕ ਆਈਪੀਐਸ ਦੋਸਤ ਸੀਗਾ, ਉਹਦਾ ਅਸੀਂ ਫੜ ਲਿਆ। ਉਹਨੇ ਪੁਲਿਸ ਮਹਿਕਮੇ 'ਚ ਬਲੈਰੋ ਨਿਓ ਗੱਡੀਆਂ ਖਰੀਦੀਆਂ ਸੀਗੀਆਂ। ਉਹਦੇ 'ਚ ਵੀ ਉਹਨੇ ਕੱਟ ਖਾ ਰੱਖਿਆ ਸੀਗਾ। ਤੇ ਅੱਛਾ। ਅਸੀਂ ਉਹਨਾਂ ਨੂੰ ਕਿਹਾ ਕਿ ਯਾਰ ਇਹ ਦਿਨ ਵਾਸਤੇ ਥੋੜੀ ਨਾ ਤੂੰ ਫੋਰਸ ਜੁਆਇਨ ਕੀਤੀ ਸੀ। ਉਹਨੇ ਕਿਹਾ ਫਿਰ ਯਾਰ ਜਿਹੜੇ ਆਈਐਸ ਅਫਸਰ ਹੁੰਦੇ ਹੈਗੇ ਆ, ਹੂੰ ਉਹਨਾਂ ਕੋਲ ਫੰਡਸ ਦੇ ਵਿੱਚ ਖਾਣ ਨੂੰ ਬਹੁਤ ਹੁੰਦਾ ਵਾ, ਜਿਹੜਾ ਯੋਜਨਾਵਾਂ ਦਾ ਜਾਂ ਸਕੀਮਸ ਦਾ ਜਿਹੜਾ ਪੈਸਾ ਹੁੰਦਾ ਵਾ ਕੇਂਦਰ ਹੂੰ ਵੱਲੋਂ ਹੂੰ ਜਾਂ ਫਿਰ ਹੂੰ ਸੂਬੇ ਸਰਕਾਰ ਵੱਲੋਂ, ਉਹਨਾਂ 'ਚ ਉਹ ਬਹੁਤ ਘਪਲਾ ਕਰਦੇ ਨੇ। ਈਵਨ ਉਹਨਾਂ ਨੇ ਕਿਹਾ ਕਿ ਜਿਹੜੇ ਜਲਖੁੰਭ ਵੀ ਹੁੰਦੀ ਹੈ ਨਾ ਡਰੇਨਸ ਦੇ ਵਿੱਚ ਸਾਫ਼ ਕਰਨ ਵਾਸਤੇ, ਉਹਦਾ ਹਾਂ ਹਾਂ ਪੈਸਾ ਵੀ ਉਹ ਖਾ ਜਾਂਦੇ ਨੇ। ਅੱਛਾ। ਪਿੰਡਾਂ ਦੇ ਤਾਲਾਬ ਸਾਫ਼ ਕਰਨ ਦੇ ਨਾਂ ਤੇ ਜੇ ਛੱਪੜ ਹੁੰਦੇ ਆ ਨਾ, ਉਹਨਾਂ ਦੀ ਸਫਾਈ ਦੇ ਨਾਂ ਦੇ ਫੰਡ ਵੀ ਜਿਹੜੇ ਆਈਏਐਸ ਅਧਿਕਾਰੀ ਹੁੰਦੇ ਆ ਉਹ ਖਾ ਜਾਂਦੇ ਨੇ। ਇਹ ਉਹ ਐਕਸਪਲੇਨ ਕਰਿਆ ਸੀ। ਕਹਿੰਦਾ ਪੁਲਿਸ ਕੋਲ ਕੋਈ ਉਸ ਹਿਸਾਬ ਦੇ ਪੈਸੇ ਨਹੀਂ ਹੁੰਦੇ। ਪੁਲਿਸ ਕੋਲ 2 ਨੰਬਰ ਦੇ ਜਿਹੜੇ ਧੰਦੇ ਹੁੰਦੇ, ਜਿਵੇਂ ਸ਼ਰਾਬ ਮਾਫੀਆ ਹੋ ਗਿਆ, ਮਾਈਨਿੰਗ ਹਾਂ ਮਾਫੀਆ ਹੋ ਗਿਆ। ਇਸ ਕਿਸਮ ਦੇ ਜਿਹੜੇ 2 ਨੰਬਰ ਦੇ ਧੰਦੇ ਨੇ ਜਾਂ ਫਿਰ ਕ੍ਰਾਈਮਸ ਦੇ ਵਿੱਚ, ਉੱਥੋਂ ਉਹ ਫਿਰ ਪੈਸੇ ਬਣਾਉਂਦੇ, ਮੰਥਲੀ ਲੈਂਦੇ ਨੇ ਔਰ ਕਿਸ ਕਿਸਮ ਦੀਆਂ ਚੀਜ਼ਾਂ ਕਰਦੇ ਨੇ। ਵਾਓ। ਤਾਂ ਸੋ ਇਹ ਇਹ ਜਿਹੜਾ ਹੈਗਾ ਮਤਲਬ ਡੀਆਈਜੀ ਸਾਹਿਬ ਜਿਹੜੇ ਹੈਗੇ ਆ, ਤਾਂ ਮਤਲਬ ਪੈਸਾ ਤਾਂ ਸਮਝ ਹੀ ਆ ਰਿਹਾ ਹੈਗਾ ਜਿਸ ਹਿਸਾਬ ਨਾਲ ਮੰਥਲੀ ਵਸੂਲਣ ਉਹ ਇੱਕ ਸਕ੍ਰੈਪ ਕਾਰੋਬਾਰੀ ਤੋਂ ਗਏ ਸੀਗੇ। ਹੂੰ 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 ਤਾਂ ਹੂੰ ਹਾਂ, ਤਾਂ ਉਹ ਹੈ ਠੀਕ ਹੈ। ਮਤਲਬ ਸਰਕਾਰ ਬੇਸਿਕਲੀ ਦੇਖੋ, ਪੰਜਾਬ ਵਾਲੇ ਕੇਸ 'ਚ, ਹਰਿਆਣੇ ਵਾਲੇ ਕੇਸ 'ਚ ਮੈਨੂੰ ਲੱਗਦਾ ਵਾ ਕਿ ਜਿਹੜੇ ਇਹ ਅਫਸਰ ਨੇ, ਇਹ ਪੋਲੀਟੀਸ਼ੀਅਨਸ ਤੋਂ ਵੀ ਵੱਧ ਸ਼ਾਰਪ ਨੇ ਤੇ ਵੱਧ ਮਲਾਈਆਂ ਖਾ ਰਹੇ ਨੇ, ਵੱਧ ਇਹ ਨੁਕਸਾਨ ਕਰਦੇ ਨੇ। 84 'ਚ ਆਪਾਂ ਨੂੰ ਪਤਾ ਹੀ ਹੈ, 84 ਤੋਂ ਹਾਂਜੀ। ਬਾਅਦ ਹੂੰ 97 ਤੱਕ ਦਾ ਤੁਸੀਂ ਦੌਰ ਉਹਨਾਂ ਦੇਖੀਏ। 13 ਸਾਲਾਂ ਨੂੰ ਸਟੱਡੀ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਪੁਲਿਸ ਆਪਣੇ ਆਪ 'ਚ ਹੀ ਮਤਲਬ ਲੀਡਰੀ ਉਹਨੇ ਸਾਂਭੀ ਹੋਈ ਸੀ। ਨੋ ਡਾਊਟ ਡੀਜੀਪੀ ਜਿਹੜਾ ਉਸ ਟਾਈਮ, ਜਿਹਨੂੰ ਬੁੱਚੜ ਕਿਹਾ ਜਾਂਦਾ ਹੈਗਾ ਕੇਪੀਐਸਸੀ ਹੂੰ ਵੱਲੋਂ, ਹੂੰ ਬੁੱਚੜ ਨੇ ਹੀ ਸਾਰਾ ਕੁਝ ਸਾਂਭਿਆ ਹੋਇਆ ਸੀਗਾ। ਉਸ ਤੋਂ ਇਲਾਵਾ ਹੋਰ ਵੀ ਪੁਲਿਸ ਵਾਲੇ ਸੀ ਜਿਨ੍ਹਾਂ ਨੂੰ ਖਾੜਕੂਆਂ ਨੇ ਟੰਗਿਆ ਵੀ, ਜਾਂ ਫਿਰ ਕਈਆਂ ਨੂੰ ਤਾਂ ਸੁਸਾਈਡ ਕਰਨਾ ਪਿਆ। ਹੁਣ ਕਈ ਸਾਰੇ ਜਾਣੇ ਸੀਬੀਆਈ ਦੀ ਅਦਾਲਤਾਂ ਤੋਂ ਮਤਲਬ ਉਹਨਾਂ ਨੂੰ ਸਜ਼ਾਵਾਂ ਵੀ ਹੋ ਰਹੀਆਂ ਨੇ। ਸਾਰਾ ਕੁਝ ਹੈ। ਤਾਂ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਬੇਸਿਕਲੀ ਬਿਊਰੋਕ੍ਰੇਸੀ ਨੂੰ ਤੁਸੀਂ ਇਹ ਨਾ ਮੰਨ ਕੇ ਚੱਲਿਓ ਜੇ ਕਿ ਉਹ ਸਾਰੀ ਸਰਕਾਰ ਦੇ ਹੱਥ ਹੁੰਦੀ ਹੈ। ਉਹ ਆਪਣੇ ਹਿਸਾਬ ਨਾਲ ਵੀ ਬਹੁਤ ਸਾਰੇ ਖੇਡ ਕਰਦੀ ਹੈ। ਹਾਂ, ਆਮ ਉਹਨਾਂ ਦੀ ਆਦਮੀ ਆਪਣੀ ਪਾਰਟੀ ਦੀ ਸਰਕਾਰ ਸਰਕਾਰ ਤੇ ਹੁੰਦੀ ਆ। ਹਾਂ, ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਰੋਪ ਤਾਂ ਲੱਗਦੇ ਨੇ ਕਿ ਰਾਘਵ ਚੱਡਾ ਪੁਲਿਸ ਨੂੰ ਚਲਾਉਂਦਾ ਵਾ। ਤੇ ਹੂੰ ਇਹਦੇ 'ਚ ਤਾਂ ਮਤਲਬ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਡੀਆਈਜੀ ਭੁੱਲਰ ਨੂੰ
ਕਿਉਂਕਿ ਰੋਪੜ ਰੇਂਜ ਉਸ ਹਿਸਾਬ ਨਾਲ ਇਕਨੋਮਿਕਲੀ ਖਾਸੀ ਸਟਰੋਂਗ ਰੇਂਜ ਮੰਨੀ ਜਾਂਦੀ ਸਟਰੋਂਗ ਹੈ, ਆ। ਕਿਉਂਕਿ ਹੂੰ, ਚੰਡੀਗੜ੍ਹ ਦੇ ਨੇੜੇ ਹੈਗੀ ਆ, ਤੇ ਇੰਨੀ ਹਾਂਜੀ। ਅਹਿਮ ਪੋਸਟਿੰਗ ਕਿਵੇਂ ਮਿਲੀ ਕਿ ਹੂੰ, ਉਹ ਉੱਤੇ ਵੀ ਪੈਸੇ ਪਹੁੰਚਾਉਂਦੇ ਹੈਗੇ ਸੀਗੇ। ਇਹ ਵੀ ਮਤਲਬ ਹਾਂ, ਜਾਂਚ ਦਾ ਵਿਸ਼ਾ ਤਾਂ ਹੈ ਹੀ। ਪਿਰਾਮਿਡ ਸਕੀਮ ਦੇਖਣ ਵਾਲੀ ਆ, ਕਿੱਥੇ ਤੱਕ ਜਾਂਦੀ ਆ। ਜੀ। ਪੰਜਾਬ ਦੇ ਮੁੱਖ ਮੰਤਰੀ ਦੀ ਨਕਲੀ ਵੀਡੀਓ ਸਾਂਝੀ ਕਰਨ ਵਾਲਾ ਜਿਹੜਾ ਸਮਰਾ ਆ, ਵਿਅਕਤੀ ਸਾਹਮਣੇ ਆਇਆ ਆ, ਉਹਨੇ ਕਿਹਾ ਵੀ ਮੈਂ ਫਰੀਦਕੋਟ ਜੇਲ੍ਹ ਤੋੜੀ ਆ। 3-4 ਮਾਮਲੇ ਦਰਜ ਹਨ ਉਹਦੇ ਉਲਟ, ਤੇ ਫੇਸਬੁੱਕ ਤੋਂ ਕਹਿੰਦੇ ਵੀ ਸਮੱਗਰੀ ਹਟਾਈ ਗਈ ਹੈ। ਹਾਂ, ਮਤਲਬ ਥੋੜਾ ਫੁਕਰੀ ਕਿਸਮ ਦਾ ਹੀ ਵੀਡੀਓ ਸੀਗਾ। ਆਹ, ਮਤਲਬ ਮੈਂ ਉਹ ਵੀਡੀਓ ਦੇਖਿਆ, ਮੈਨੂੰ ਲੱਗਿਆ ਕਿ ਮਤਲਬ ਅਜੀਬ ਹੀ ਹੈ। ਹਾਲਾਂਕਿ ਉਹਨੇ ਇੱਕ ਆਰੋਪ, ਗੰਭੀਰ ਆਰੋਪ ਪੰਜਾਬ ਪੁਲਿਸ ਤੇ ਲਾਇਆ। ਉਹਨੇ ਕਿਹਾ ਕਿ ਜਦੋਂ ਤੋਂ ਮੈਂ ਪੋਸਟ ਕੀਤੀਆਂ ਹੈਗੀਆਂ, ਉਸ ਤੋਂ ਬਾਅਦ ਮਹਿਲਾਵਾਂ ਨੂੰ ਜਾ ਕੇ, ਮੇਰੇ ਪਿੰਡ ਜਾ ਕੇ, ਮੇਰੇ ਘਰਾਂ 'ਚ ਜਾ ਕੇ ਮਹਿਲਾਵਾਂ ਨੂੰ ਪਰੇਸ਼ਾਨ ਕਰ ਰਹੀ ਹੈ ਪੰਜਾਬ ਪੁਲਿਸ। ਉਹਨਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਤੇ ਮੈਂ ਤਾਂ ਫਰੀਦਕੋਟ ਜੇਲ੍ਹ ਬ੍ਰੇਕ ਕਰਕੇ ਆਇਆ, ਤੇ ਹੁਣ ਮੈਂ ਬਾਹਰ ਬੈਠਾ ਹਾਂ, ਮੇਰੇ ਨਾਲ ਕਰੋ ਜਿਹੜਾ ਟਾਕਰਾ ਕਰਨਾ ਵਾ। ਹੂੰ। ਮਤਲਬ ਅਜੀਬ ਹੀ ਹੈ। ਇਹ ਮੇਰਾ ਕੁਛ ਨਹੀਂ ਵਿਗਾੜ ਸਕਦੇ, ਤੇ ਇਹ ਗੱਲ ਕਹੀ ਹੈ, ਤੇ ਉਹਨਾਂ ਨੇ ਕਿਹਾ ਕਿ ਉਹਦੇ ਜੇ ਵਿੱਚ ਤਾਂ ਦਾਅਵੇ ਗੁਰੂ ਸਾਹਿਬ ਦੀਆਂ ਤਸਵੀਰਾਂ ਤੋਂ, ਸੰਤਾਂ ਦੀ ਤਸਵੀਰ ਨੂੰ ਲੈ ਕੇ ਵੀ ਜਿਹੜਾ ਉਹ ਕਈ ਕਰ ਰਿਹਾ ਹੈ ਇਦਾਂ। ਉਹ ਥੋੜਾ ਬਕਵਾਸ ਜ਼ਿਆਦਾ ਕਰ ਰਿਹਾ ਹੈਗਾ। ਮਤਲਬ ਹਜੇ ਹੂੰ, ਮੈਨੂੰ ਲੱਗਦਾ ਵਾ ਕਿ ਉਸ ਨੂੰ ਪਤਾ ਨਹੀਂ ਕਿ ਕਿਸ ਹਿਸਾਬ ਨਾਲ ਮੋਟੀਵੇਟਿਡ ਹੈ, ਜਾਂ ਉਹੀ ਚਵਲਾ ਮਾਰ ਰਿਹਾ ਹੈਗਾ। ਹੂੰ, ਪਰ ਚੀਜ਼ਾਂ ਦੱਸੀ। ਕਾਫੀ ਮਤਲਬ ਵਿਵਾਦਿਤ ਚੀਜ਼ਾਂ ਨੇ ਖਾਸੀ। ਜੀ, ਜੀ, ਜੀ। ਤਰਨਤਾਰਨ ਉਪ ਚੋਣ ਦੀ ਗੱਲ ਕਰ ਲਈਏ। 5 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ। ਮੁੱਖ ਮੰਤਰੀ ਨੇ ਕਿਹਾ ਬਾਜਵਾ ਨੇ ਰਾਵੀ ਪਾਰ ਤੋਂ ਸੋਨੇ ਦੇ ਬਿਸਕੁਟ ਮੰਗਵਾਏ ਆ। ਹਾਂ, ਮਤਲਬ ਅੱਜ ਉਹ ਉੱਥੇ ਚੋਣ ਪ੍ਰਚਾਰ ਵਾਸਤੇ ਸੀਗੇ, ਭਗਵੰਤ ਮਾਨ ਹੁਣੀ। ਉਹਨਾਂ ਹੂੰ, ਨੇ ਪਹਿਲਾਂ ਤਾਂ ਡਿਪਟੀ ਸੀਐਮ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਨੂੰ ਘੇਰਿਆ। ਉਹਨਾਂ ਹੂੰ, ਨੇ ਫਿਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵੇ ਨੂੰ ਘੇਰਿਆ। ਪ੍ਰਤਾਪ ਬਾਜਵੇ ਦੇ ਕੇ ਅੱਗੇ ਸੋਨੇ ਦੇ ਬਿਸਕਿਟਾਂ ਦਾ ਕੰਮ ਸ਼ੁਰੂ ਕੀਤਾ ਸੀ, ਤੇ ਰਾਵੀ ਪਾਰ ਇਹ ਬਿਸਕਿਟ ਮੰਗਵਾਉਂਦਾ ਹੁੰਦਾ ਸੀਗਾ। ਤੇ ਇਸ ਤੋਂ ਹੀ ਇਹਨੇ ਜਿਹੜੀ ਕਰੋੜਾਂ ਦੀਆਂ 2-2 ਕਰੋੜ ਦੀਆਂ ਜਿਹੜੀਆਂ ਗੱਡੀਆਂ ਲਈਆਂ ਹੋਈਆਂ ਨੇ ਲਗਜ਼ਰੀ, ਉਹ ਇਹਨੇ ਇਸੇ ਪੈਸੇ ਤੇ ਲਈਆਂ ਹੋਈਆਂ ਨੇ। ਕੋਟਕਪੂਰੇ ਵਾਲੇ ਮਾਮਲੇ ਨੂੰ ਉਹਨਾਂ ਨੇ ਛਾਲਿਆ, ਤੇ ਸੁਖਬੀਰ ਬਾਦਲ ਤੇ ਆਰੋਪ ਲਾਏ, ਬਰਗਾੜੀ ਦੇ ਵੀ, ਤੇ ਕੋਟਕਪੂਰੇ ਵਾਲੇ ਵੀ। ਉਹਨਾਂ ਨੇ ਅੰਮ੍ਰਿਤਸਰ ਤੋਂ ਜਿਹੜੇ ਵਿਧਾਇਕ ਹੈਗੇ ਆ, ਗਨੀਵ ਕੌਰ, ਜਿਹੜੇ ਮਜੀਠੀਆ ਸਾਹਿਬ ਦੇ ਵਾਈਫ ਨੇ, ਉਹਨਾਂ ਤੇ ਵੀ ਆਰੋਪ ਲਾਏ। ਉਹਨਾਂ ਤੇ ਵੀ ਨਿਸ਼ਾਨਾ ਸਾਧਿਆ। ਤਾਂ ਇਹ ਸੀਗਾ ਅੱਜ। ਬਾਕੀ ਉਹਨਾਂ ਨੇ ਮਤਲਬ ਇਹ ਵੀ ਗੱਲ ਕਹੀ ਕਿ ਚੌਟਾਲਿਆਂ ਦੀ ਪਾਰਟੀ ਨੂੰ ਬੀਜੇਪੀ ਖਾ ਗਈ ਹਰਿਆਣੇ 'ਚ, ਨਿਤੀਸ਼ ਕੁਮਾਰ ਦੀ ਪਾਰਟੀ ਬਿਹਾਰ 'ਚ ਖਾ ਜਾਣਗੇ, ਤੇ ਬਾਦਲਾਂ ਦੀ ਪਾਰਟੀ ਵੀ ਸ਼ਾਇਦ ਇਹ ਬੀਜੇਪੀ ਵਾਲੇ ਇੱਥੇ ਖਾ ਜਾਣ। ਉਹ ਵੀ ਗੱਲ ਉਹਨਾਂ ਨੇ ਕਹੀ। ਦੂਜਾ, ਜੇ ਆਪਾਂ ਗੱਲ ਕਰ ਲਈਏ ਉੱਧਰ ਕਾਂਗਰਸ ਵਾਲੀ। ਕਾਂਗਰਸ ਵਾਲੇ ਧੜੇ ਦੀ, ਹੂੰ, ਤਾਂ 5 ਮਹੀਨਿਆਂ ਬਾਅਦ ਜਿਹੜੇ ਆਸ਼ੂ ਅਤੇ ਵੜਿੰਗ ਹੈਗੇ ਆ, ਉਹ ਇਕੱਠੇ ਇੱਕ ਮੰਚ ਤੇ ਦਿਖੇ। ਦੋਵਾਂ ਅੱਛਾ। ਦੀ ਖੜਕੀ ਹੋਈ ਹੈ, ਤੇ ਭਾਰਤ ਹੂੰ। ਭੂਸ਼ਣ ਆਸ਼ੂ ਅਤੇ ਰਾਜਾ ਵੜਿੰਗ ਦੀ। ਹਾਲਾਂਕਿ ਦੋਵਾਂ ਨੇ ਕੋਈ ਗੱਲ ਨਹੀਂ ਕੀਤੀ। ਪਤਾ ਨਹੀਂ ਕਿਸ ਹਿਸਾਬ ਨਾਲ ਉਹ ਦੋਵੇਂ ਇੱਕ ਮੰਚ ਤੇ ਬੈਠੇ ਸੀਗੇ। ਤੇ ਹਾਈ ਕਮਾਂਡ ਤੋਂ ਆਇਆ ਹੋਣਾ ਨਾ ਆਦੇਸ਼, ਚਲੋ ਮਿੱਤਰੋ। ਹਾਂ, ਆਦੇਸ਼ ਉੱਥੋਂ ਹੀ ਆਇਆ ਹੋਣਾ ਗਾ। ਬਿਲਕੁਲ। ਤੇ ਹੂੰ, ਬਾਜਵਾ ਤੇ ਪ੍ਰਗਟ ਦੋਵੇਂ ਦੇਖ ਰਿਹਾ ਸੀ ਮੈਂ, ਉਹ ਉਹਦੇ 'ਚ ਬਿਜ਼ੀ ਸੀਗੇ, ਆਪਸ 'ਚ ਗੱਲਬਾਤ ਕਰ ਰਹੇ ਸੀਗੇ। ਹੂੰ, ਹੂੰ, 5 ਜਣਿਆਂ ਨੇ ਜਿਨ੍ਹਾਂ ਨੇ ਆਪਣੇ ਮਤਲਬ ਵਾਪਸੀ ਲਈ ਹੈ, ਉਸ ਲਗਭਗ ਸਾਰੇ ਹੀ ਜਿਹੜੇ ਆਪਾਂ ਕਹਿ ਲਈਏ ਕਿ ਇਸ ਕਿਸਮ ਦੇ ਸੀਗੇ, ਜਿਹੜੇ ਕਿ ਇੰਡੀਪੈਂਡੈਂਟ ਚੋਣ ਲੜਨਾ ਚਾਹ ਰਹੇ ਸੀਗੇ। ਅਕਾਲੀ ਦਲ ਨੇ ਸ਼ਿਕਾਇਤ ਕੀਤੀ ਹੈ 2 ਡੀਐਸਪੀਆਂ ਦੇ ਅਗੇਂਸਟ, ਜਗਜੀਤ ਸਿੰਘ ਅਤੇ ਸੁਖਬੀਰ ਸਿੰਘ। ਦੋਵਾਂ ਤੇ ਆਰੋਪ ਲਾਏ ਹੈਗੇ ਆ ਕਿ ਉਹ ਅਕਾਲੀ ਕਾਰਜਕਰਤਾਵਾਂ ਨੂੰ ਉੱਥੇ ਤੰਗ ਕਰ ਰਹੇ ਨੇ। ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਨੇ, ਉਹ ਸ਼ਿਕਾਇਤ ਦੇ ਕੇ ਆਏ ਨੇ ਕੇਂਦਰੀ ਚੋਣ ਮਤਲਬ ਰਾਜ ਦੇ ਜਿਹੜਾ ਚੋਣ ਆਯੋਗ ਉਹਨੂੰ। ਇਹ ਜੀ। ਅਜੇ ਮਤਲਬ ਅਪਡੇਟ ਹੈ। ਅੱਛਾ, ਅੱਛਾ, ਭਗਵੰਤ ਮਾਨ ਇਹ ਏਦਾਂ ਮੁੱਖ ਮੰਤਰੀ ਵਾਲੇ ਭਾਸ਼ਣ ਘੱਟ ਤੇ ਆਪੋਜੀਸ਼ਨ ਵਾਲੇ ਭਾਸ਼ਣ ਜ਼ਿਆਦਾ ਲੱਗਦੇ ਇਹਨਾਂ ਦੇ। ਦੇਖੋ, ਭਗਵੰਤ ਮਾਨ ਬੇਸਿਕਲੀ ਜਿਹੜੇ ਭਾਸ਼ਣ ਰੱਖਦਾ ਗਾ, ਉਹਨੂੰ ਪਤਾ ਹੈਗਾ ਕਿ ਪੰਜਾਬ ਵਾਲੇ ਮਸਲਿਆਂ ਤੇ ਮੈਂ ਬੋਲਾਂਗਾ ਤਾਂ ਫਸਾਂਗਾ। ਤਾਂ ਫਿਰ ਉਹ ਆਪਣੀ ਗੱਲਾਂ ਨੂੰ ਨਰਿੰਦਰ ਮੋਦੀ ਨੈਸ਼ਨਲ ਲੈਵਲ ਤੇ ਲੈ ਜਾਂਦਾ ਗਾ। ਹੂੰ, 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 ਹੂੰ। ਉੱਥੋਂ ਉਹ ਗੱਲਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕਰਦਾ ਵਾ, ਆਪਣੇ ਆਪ ਨੂੰ ਐਂਟੀ ਬੀਜੇਪੀ, ਐਂਟੀ ਮੋਦੀ ਪਲੇਸ ਕਰਨ ਦੀ ਕੋਸ਼ਿਸ਼ ਕਰਦਾ ਵਾ, ਤੇ ਉਹਨੂੰ ਲੱਗਦਾ ਵਾ ਕਿ ਇਹ ਕਰਕੇ ਮੈਂ ਘੱਟੋ ਘੱਟ ਪੰਜਾਬ 'ਚ ਆਪਣੀ ਜਿਹੜੀ ਮਾੜੀ ਮੋਟੀ ਮੇਰੀ ਕ੍ਰੈਡੀਬਿਲਿਟੀ ਹੈਗੀ, ਉਹਨੂੰ ਮੈਂ ਬਚਾ ਕੇ ਰੱਖਾਂਗਾ। ਹੂੰ, ਜੀ।
ਜਾਂਦੇ ਗੱਲ ਕਰ ਲਈਏ ਮਨਦੀਪ ਜੀ, ਬਲਵੰਤ ਰਾਜੋਆਣਾ ਪਟਿਆਲਾ ਡੈਂਟਲ ਕਾਲਜ ਪਹੁੰਚੇ। ਉਹਨਾਂ ਨੇ ਕਿਹਾ 30 ਸਾਲਾਂ ਬਾਅਦ ਵੀ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ, ਹੁਣ ਅਕਾਲ ਤਖਤ ਸਾਹਿਬ ਨੂੰ ਫੈਸਲਾ ਕਰਨਾ ਚਾਹੀਦਾ। ਦੇਖੋ ਅੱਜ ਆਪਣੇ ਡੈਂਟਲ ਚੈੱਕਅਪ ਵਾਸਤੇ ਆਏ ਸੀਗੇ ਲਗਾਤਾਰ। ਆਪਾਂ ਨੂੰ ਪਤਾ ਕਿ ਉਹਨਾਂ ਦਾ ਡੈਂਟਲ ਚੈੱਕਅਪ ਚੱਲ ਹੀ ਰਿਹਾ ਹੈ ਪਟਿਆਲੇ ਦੇ ਵਿੱਚ, ਪਟਿਆਲਾ ਡੈਂਟਲ ਮੈਡੀਕਲ ਕਾਲਜ 'ਚ। ਤੇ ਉਹਨਾਂ ਨੇ ਜਦੋਂ ਉਹ ਉਤਰ ਰਹੇ ਸੀਗੇ, ਉਦੋਂ ਉਹਨਾਂ ਨੇ ਇਹ ਗੱਲ ਕਹੀ ਕਿ 30 ਸਾਲ ਹੋ ਚੁੱਕੇ ਨੇ। 19 ਸਾਲ ਤੋਂ ਮੈਨੂੰ ਫਾਂਸੀ ਦੀ ਸਜ਼ਾ ਮਿਲੀ ਹੋਈ ਹੈ। 2007 'ਚ ਆਪਾਂ ਨੂੰ ਪਤਾ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਤੇ 5 ਸਾਲ ਤੋਂ ਲਗਾਤਾਰ ਸੁਪਰੀਮ ਕੋਰਟ ਫੈਸਲੇ ਤੇ ਸਵਾਲ ਖੜੇ ਕਰ ਰਹੀ ਹੈ। ਤੇ ਉਹਨਾਂ ਨੇ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਪੀਲ ਕਰਦਾ, ਜਥੇਦਾਰ ਨੂੰ ਬੇਨਤੀ ਕਰਦਾ ਹੈਗਾ ਕਿ ਅਗਲਾ ਫੈਸਲਾ ਲਿਆ ਜਾਵੇ। ਹੁਣ ਇੰਤਜ਼ਾਰ ਬਹੁਤ ਹੋ ਗਿਆ ਹੈਗਾ, 30 ਸਾਲ ਬਾਅਦ ਵੀ ਮੇਰੇ ਕੇਸ ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈਗਾ, ਬੜੀ ਬੇਇਨਸਾਫੀ ਹੈ। ਮੇਰੇ ਜਥੇਦਾਰ ਤੋਂ ਬੇਨਤੀ ਹੈ ਕਿ ਕੌਮ ਦੇ ਸਨਮਾਨ ਨੂੰ ਅੱਗੇ ਰੱਖਦਿਆਂ ਹੋਇਆ ਉਹ ਕੋਈ ਨਾ ਕੋਈ ਫੈਸਲਾ ਲੈਣ। ਤਾਂ ਜੀ ਇਹ ਚੀਜ਼ ਹੈ, ਕਿਉਂਕਿ ਪਿਛਲੇ ਕੁਝ ਸੁਣਵਾਈਆਂ ਤੋਂ ਆਪਾਂ ਦੇਖ ਹੀ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਤਾਂ 2 ਤਾਰੀਖਾਂ 2 ਤਰੀਕ ਪਿੱਛੇ ਜਾਓਗੇ ਤਾਂ ਉਹ ਆਪਾਂ ਨੂੰ ਪਤਾ ਹੀ ਉਹ ਸਾਰਾ ਉਹਨੇ ਕਿਹਾ ਸੀਗਾ ਕਿ ਅਸੀਂ ਤਾਂ ਕੋਈ ਇਹਨੂੰ ਰੋਕਿਆ ਨਹੀਂ ਹੋਇਆ ਹੈਗਾ, ਹਜੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਇੱਕ ਡਿਬੇਟ ਵੀ ਛਿੜੀ ਸੀ। ਆਪਾਂ ਨੂੰ ਪਤਾ ਕਿ SGPC ਦੇ ਜਿਹੜੇ ਪ੍ਰਧਾਨ ਹੈਗੇ ਆ ਹਰਜਿੰਦਰ ਧਾਮੀ, ਉਹ ਵੀ ਪਟਿਆਲਾ ਜੇਲ੍ਹ 'ਚ ਜਾ ਕੇ ਮਿਲੇ ਸੀਗੇ। ਫਿਰ ਇੱਕ ਰਸ਼ ਦਿੱਲੀ 'ਚ ਵੀ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਜਿਹੜੇ ਪੰਥਕ ਲੋਕ ਸੀਗੇ ਉਹ ਦਿੱਲੀ ਵੀ ਕੇਂਦਰੀ ਹਕੂਮਤ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਥੋੜਾ ਗੰਭੀਰ ਵਿਸ਼ਾ ਹੈ। ਇਸ ਮਾਮਲੇ ਨੂੰ ਮਤਲਬ ਮੈਨੂੰ ਉਹ ਆਪਣੀ ਜਿਹੜੀ ਗੱਲ ਵੀ ਇੱਕ ਵਾਰ ਹੋਈ ਸੀਗੀ, ਮਤਲਬ ਕਹਿੰਦਾ ਕਿ ਜਿੰਨੇ ਵੀ ਸਿੱਖ MPs ਹੈਗੇ ਆ, ਸਿੱਖ ਜੀ MLAs ਹੈਗੇ, ਸਾਰਿਆਂ ਨੂੰ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਜਾਣਾ ਚਾਹੀਦਾ। ਰਾਸ਼ਟਰਪਤੀ ਨੂੰ ਆਪ ਆਪਣੇ ਹੱਥੀਂ ਜਿਹੜੀ ਮਰਸੀ ਪਟੀਸ਼ਨ ਆ ਉਹ ਦੇਣੀ ਚਾਹੀਦੀ। ਜੀ ਮਨਦੀਪ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।